9-0-503 ਦੇ ਉੱਤੇ ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੋਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਪਰਮਜੀਤ ਸਿੰਘ ਦਿਓਲ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪਹਿਲੀ ਵਾਰੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਅਰੈਸਟ ਵਾਰੰਟ ਜਾਰੀ ਕਰ ਦਿੱਤੇ ਆ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਲਈ। ਉਸ ਨੂੰ ਅਕਿਊਜ਼ ਕੀਤਾ ਗਿਆ ਆ ਵੀ ਉਸ ਨੇ ਵਾਰ ਕ੍ਰਾਈਮ ਕੀਤੇ ਆ, ਇਲੀਗਲੀ ਉਸ ਨੇ ਬੱਚਿਆਂ ਨੂੰ ਯੂਕਰੇਨ ਤੋਂ ਜਿਹੜਾ ਚੱਕ ਕੇ ਰਸ਼ੀਆ ਲਿਜਾਇਆ ਗਿਆ ਆ ਉਸ ਵੱਲੋਂ, ਉਸ ਦੀ ਜਿਹੜੀ ਸਰਕਾਰ ਆ ਜਾਂ ਉਹਦੀ ਜਿਹੜੀ ਫੌਜ ਆ ਉਹਦੇ ਵੱਲੋਂ। ਮਾਸਕੋ ਨੇ ਬਾਰ-ਬਾਰ ਡਿਨਾਈ ਕੀਤਾ ਆ ਇੱਦਾਂ ਦੀਆਂ ਐਕੁਜ਼ੀਸ਼ਨਸ ਨੂੰ, ਪਰ ਪਿਛਲੇ 1 ਸਾਲ ਦੇ ਦੌਰਾਨ ਵੱਖ-ਵੱਖ ਜੋ ਏਜੰਸੀਜ਼ ਇਹਨਾਂ ਦੀ ਚੈੱਕ ਕਰ ਰਹੀਆਂ ਸੀਆਂ, ਉਹਨਾਂ ਨੇ ਦੇਖਿਆ ਵੀ ਰਸ਼ੀਆ ਵਾਲੇ ਬਹੁਤ ਜ਼ਿਆਦਾ ਜਿਹੜਾ ਧੱਕਾ ਉਹ ਕਰ ਰਹੇ ਹੈਗੇ ਆ। ਤੇ ਫੋਰਨ ਮਿਨਿਸਟਰੀ ਸਪੋਕਸਪਰਸਨ ਮਰੀਆ ਜ਼ਖਰੋਵਾ ਜੋ ਰਸ਼ੀਆ ਦੀ ਆ, ਉਹ ਕਹਿੰਦੀ ਆ ਵੀ ਜਿਹੜਾ ICC ਨੇ ਅਰੈਸਟ ਵਾਰੰਟ ਜਾਰੀ ਕੀਤੇ ਆ ਇਹਦਾ ਕੋਈ ਮੀਨਿੰਗ ਨਹੀਂ ਸਾਡੇ ਮੁਲਕ ਦੇ ਲਈ ਲੀਗਲ ਪੁਆਇੰਟ ਆਫ ਵਿਊ ਦੇ ਉੱਤੇ। ਤੇ ਕਹਿੰਦੇ ਵੀ ਰਸ਼ੀਆ ਵਾਲੇ ਰੋਮ ਸਟੈਚੂ ਲਈ ਪਾਰਟੀ ਨਹੀਂ ਜਿਹਦੇ ਤਹਿਤ ਜਿਹੜੀ ਵਰਲਡ ਦੀ ਪਰਮਾਨੈਂਟ ਵਾਰ ਕ੍ਰਿਮੀਨਲ ਟ੍ਰਿਬਿਊਨਲ ਆ ਉਹਦੇ ਜਿਹੜਾ ਉਹ ਹਿੱਸਾ ਹੋਣ। ਤੇ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਰਿਊਟਰਸ ਦੇ ਮੁਤਾਬਕ ਕ੍ਰੈਮਲਨ ਨੇ ਕੋਈ ਰਿਸਪੌਂਸ ਤਾਂ ਨਹੀਂ ਦਿੱਤਾ ਹਜੇ ਤੱਕ, ਪਰ ਮਰੀਆ ਲੋਵਾ ਬਿਲੋਵਾ ਰਸ਼ੀਆ ਦੀ ਕਮਿਸ਼ਨਰ ਫਾਰ ਚਿਲਡਰਨਸ ਰਾਈਟਸ, ਉਹਦੇ ਉੱਤੇ ਵੀ ਕ੍ਰਿਮੀਨਲ ਚਾਰजेस ਆ ਜਿਹੜੇ ICC ਟ੍ਰਿਬਿਊਨਲ ਵੱਲੋਂ ਲਾਏ ਗਏ ਆ। ਇਹਦੇ ਵਿੱਚ ਇਹ ਦੱਸਿਆ ਗਿਆ ਆ ਵੀ ਹਜ਼ਾਰਾਂ ਦੇ ਕਰੀਬ ਬੱਚਿਆਂ ਨੂੰ ਰਸ਼ੀਆ ਦੇ ਵਿੱਚ ਲੈ ਗਏ ਚੱਕ ਕੇ ਜੋ ਰਸ਼ੀਆ ਦੀ ਫੌਜ ਸੀ, ਪਰ ਦੂਸਰੇ ਪਾਸੇ ਰਸ਼ੀਆ ਵਾਲੇ ਇਹ ਕਹਿ ਰਹੇ ਆ ਵੀ ਅਸੀਂ ਤਾਂ ਉਹਨਾਂ ਨੂੰ ਐਜ਼ ਏ ਹਿਊਮਨਟੇਰੀਅਨ ਕੈਂਪੇਨ ਵੱਲੋਂ ਲੈ ਕੇ ਆਏ ਆ, ਕਿਉਂਕਿ ਉੱਥੇ ਜੰਗ ਚੱਲ ਰਿਹਾ ਸੀ ਤੇ ਕਈ ਬੱਚੇ ਜਿਹੜੇ ਆ ਔਰਫਨਸ ਹੋ ਗਏ, ਉਹਨਾਂ ਦੇ ਜਿਹੜੇ ਪੇਰੈਂਟਸ ਮਾਰੇ ਜਾ ਚੁੱਕੇ ਹੈਗੇ ਆ। ICC ਦੇ ਪ੍ਰੋਸੀਕਿਊਟਰ ਕਰੀਮ ਖਾਨ ਉਹਨਾਂ ਨੇ ਇਨਵੈਸਟੀਗੇਸ਼ਨ ਇਹ ਸ਼ੁਰੂ ਕੀਤੀ ਸੀ ਵਾਰ ਕ੍ਰਾਈਮ ਦੇ ਸੰਬੰਧ ਦੇ ਵਿੱਚ, ਕ੍ਰਾਈਮਸ ਅਗੇਂਸਟ ਹਿਊਮੈਨਿਟੀ ਤੇ ਜੈਨੋਸਾਈਡ ਇਨ ਯੂਕਰੇਨ 1 ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਉਸਨੇ ਦੱਸਿਆ ਵੀ 4 ਸਾਲਾਂ ਦੇ ਉਸ ਦੇ ਵਿਜ਼ਿਟ ਦੇ ਦੌਰਾਨ ਉਸਨੇ ਦੇਖਿਆ ਵੀ ਬੱਚਿਆਂ ਦੇ ਉੱਤੇ ਤੇ ਬਹੁਤ ਵੱਡਾ ਇਹਦਾ ਅਸਰ ਪਿਆ ਆ ਤੇ ਸਿਵਲੀਅਨ ਇਨਫਰਾਸਟ੍ਰਕਚਰ ਨੂੰ ਟਾਰਗੇਟ ਕੀਤਾ ਗਿਆ ਜੋ ਰਸ਼ੀਆ ਦੀ ਫੌਜ ਆ ਉਹਦੇ ਵੱਲੋਂ। ਸੋ ਇਹ 24 ਫਰਵਰੀ 2022 ਤੋਂ ਲੈ ਕੇ ਹੁਣ ਤੱਕ ਹੁੰਦਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਹਦੇ ਲਈ ਮਿਸਟਰ ਪੁਟਿਨ ਜੋ ਆ ਉਹਦੇ ਲਈ ਕ੍ਰਿਮੀਨਲ ਰਿਸਪੌਂਸਿਬਿਲਟੀ ਹੈਗੀ ਆ, ਸੋ ਇਸ ਕਰਕੇ ਉਹਨੂੰ ਚਾਰਜ ਕੀਤਾ ਜਾ ਰਿਹਾ ਹੈ ਤੇ ਉਸ ਦੇ ਲਈ ਵਾਰੰਟ ਜਾਰੀ ਕਰ ਦਿੱਤੇ ਗਏ। ਜੀ ਬਿਲਕੁਲ, ਇਹ ਕਾਫੀ ਇੱਕ ਅਹਿਮ ਸਰਗਰਮੀ ਆਪਾਂ ਇਸ ਨੂੰ ਜਿਹੜੇ ਉਹ ਮੰਨ ਸਕਦੇ ਹਾਂ ਵੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਦੁਆਰਾ ਇੱਦਾਂ ਅਰੈਸਟ ਵਾਰੰਟ ਜਿਹੜੇ ਉਹ ਜਾਰੀ ਜਿਹੜੇ ਉਹ ਕਰਨੇ। ਸੋ ਇੱਕ ਬਹੁਤ ਘੱਟ ਇੱਦਾਂ ਦੇਖਿਆ ਗਿਆ। ਉੱਦਾਂ ਬਹੁਤ ਸਾਰੇ ਹੋਰ ਜਿਨ੍ਹਾਂ ਨੇ ਜੈਨੋਸਾਈਡ ਕੀਤੇ ਆ ਉਹਨਾਂ ਨੂੰ ਸਜ਼ਾਵਾਂ ਵੀ ਜਿਹੜੀਆਂ ICC ਦੇ ਦੁਆਰਾ ਦਿੱਤੀਆਂ ਗਈਆਂ ਹੈਗੀਆਂ। ਕ੍ਰਿਮੀਨਲ ਨੇ ਅਜੇ ਤੱਕ ਇਸ ਦੇ ਉੱਤੇ ਕੋਈ ਵੀ ਟਿੱਪਣੀ ਜਾਂ ਕਮੈਂਟ ਆ ਉਹ ਨਹੀਂ ਕੀਤਾ ਹੈਗਾ। ਤੇ ਇਹ ਜਿਹੜੇ ਰੂਸ ਦੇ ਦੁਆਰਾ ਜਿੱਦਾਂ ਤੁਸੀਂ ਦੱਸਿਆ ਵੀ ਬੱਚਿਆਂ ਨੂੰ ਉੱਥੇ ਜਿਹੜਾ ਉਹ ਧੱਕੇ ਦੇ ਨਾਲ ਜਿਹੜਾ ਉਹ ਲੈ ਆਉਣਾ, ਉੱਥੇ ਇਹ ਵੀ ਚਰਚਾਵਾਂ ਚੱਲ ਰਹੀਆਂ ਸੀ, ਰਿਪੋਰਟਸ ਆ ਰਹੀਆਂ ਸੀ ਵੀ ਜਿਹੜੇ ਨਿਆਣੇ ਉਹਨਾਂ ਦੇ ਇਲਾਕੇ ਦੇ ਵਿੱਚ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਹਾਲ ਦੀ ਘੜੀ ਕਬਜ਼ਾ ਰੱਖਿਆ, ਜਿਹੜਾ ਵੀ ਜੰਮ ਰਹੇ ਸੀ, ਉਹਨਾਂ ਦੀ ਸਿਟੀਜ਼ਨਸ਼ਿਪ ਜਾਂ ਨਾਗਰਿਕਤਾ ਰਸ਼ੀਅਨ ਜਿਹੜੀ ਉਹ ਜਾਣਬੁੱਝ ਕੇ ਲਿਖਾਈ ਜਾ ਰਹੀ ਹੈਗੀ ਆ। ਸੋ ਇਹ ਜਿਹੜੀ ਸਥਿਤੀ ਇੱਧਰ ਬਣੀ ਹੋਈ ਆ। ਤੇ ਉੱਧਰ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਜਿੰਗਪਿੰਗ ਆ ਉਹ ਵਲਾਦੀਮੀਰ ਪੁਤਿਨ ਨੂੰ ਅਗਲੇ ਹਫਤੇ ਮਿਲਣ ਜਿਹੜੇ ਉਹ ਜਾ ਰਹੇ ਆ। ਸੋ ਚੀਨੀ ਜਿਹੜੇ ਕਾਊਂਟਰ ਪਾਰਟ ਉਹਨਾਂ ਦੇ ਸ਼ੀ ਜਿੰਗਪਿੰਗ, ਉਹਨਾਂ ਨੇ ਜਿਹੜਾ ਹੁਣ ਮਾਸਕੋ ਨੂੰ ਜਿਹੜਾ ਉਹ ਜਾਣਾ ਹੈ, ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਸੰਬੰਧ ਪਹਿਲਾਂ ਦੀ ਤਰ੍ਹਾਂ ਹੁਣ ਵੀ ਮਾਸਕੋ ਦੇ ਨਾਲ ਯਾਨੀ ਕਿ ਰੂਸ ਦੇ ਨਾਲ ਚੀਨ ਦੇ ਪੂਰੀ ਤਰ੍ਹਾਂ ਮਜ਼ਬੂਤ ਹਨ। ਇਹ ਸਟੇਟ ਵਿਜ਼ਿਟ ਜਿਹੜੀ ਆ ਉਹ ਹੋਣ ਜਾ ਰਹੀ ਹੈਗੀ ਆ ਤੇ ਆਪਸੀ ਇੱਕ ਹਿਸਾਬ ਦੇ ਨਾਲ ਰਿਸ਼ਤਿਆਂ ਨੂੰ ਦੁਨੀਆ ਮੂਹਰੇ ਇਹ ਦਿਖਾਉਣ ਦੇ ਲਈ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ। ਸੋ ਰਸ਼ੀਆ ਚੀਨ ਨੇ ਆਪਣੇ ਆਪ ਨੂੰ ਇੱਕ ਮੀਡੀਏਟਰ, ਪੋਟੈਂਸ਼ੀਅਲ ਮੀਡੀਏਟਰ ਦੇ ਤੌਰ ਦੇ ਉੱਤੇ ਦਿਖਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ।
ਵੀ ਅਸੀਂ ਯੂਕਰੇਨ ਤੇ ਰੂਸ ਦੇ ਦਰਮਿਆਨ ਸਮਝੌਤਾ ਜਿਹੜਾ ਆ ਉਹ ਕਰਾਉਣ ਦੇ ਲਈ ਰੈਡੀ ਹੈਗੇ ਆ। ਪਿਛਲੇ ਸਾਲ ਤੋਂ ਜਿਹੜੇ ਸ਼ੀ ਜਿਨਪਿੰਗ ਆ ਉਹਨਾਂ ਨੇ ਕਿਹਾ ਵੀ ਉਹ ਪੁਤਿਨ ਦੇ ਨਾਲ ਰੈਗੂਲਰ ਕੰਟੈਕਟ ਦੇ ਵਿੱਚ ਰਹੇ ਹਨ ਤੇ ਚੀਨੀ ਜਿਹੜਾ ਸਟੇਟ ਮੀਡੀਆ ਬੇਸਿਕਲੀ ਉਹਨਾਂ ਨੇ ਉਹੀ ਗੱਲਾਂ ਦੁਹਰਾਈਆਂ ਜੋ ਰਸ਼ੀਅਨ ਪ੍ਰੋਪੇਗੈਂਡਾ ਉੱਧਰਲੇ ਪਾਸੇ ਰਸ਼ੀਅਨ ਜਿਹੜੇ ਸਟੇਟ ਮੀਡੀਆ ਆ ਉੱਧਰ ਜਿਹੜੀਆਂ ਗੱਲਾਂ ਦੁਹਰਾ ਰਿਹਾ ਸੀਗਾ। ਇਹ ਦੱਸ ਜਾਏ ਵੀ ਚੀਨੀ ਜਿਹੜੇ ਇਹ ਲੀਡਰ ਆ ਸ਼ੀ ਜਿਨਪਿੰਗ ਉਹਨਾਂ ਨੇ ਅਜੇ ਤੱਕ ਵਲਾਦੀਮੀਰ ਜ਼ੈਲੈਂਸਕੀ ਦੇ ਨਾਲ ਇੱਕ ਵਾਰੀ ਵੀ ਗੱਲ ਨਹੀਂ ਕੀਤੀ ਜਦੋਂ ਤੋਂ ਰੂਸ ਨੇ ਚੜ੍ਹਾਈ ਕੀਤੀ ਆ ਯੂਕਰੇਨ ਦੇ ਜਿਹੜੇ ਹੋ ਤੇ। ਸੋ ਹੁਣ ਆਪਣੇ ਆਪ ਨੂੰ ਮੀਡੀਏਟਰ ਦੇ ਤੌਰ ਦੇ ਉੱਤੇ ਪੇਸ਼ ਕਰ ਰਹੇ ਆ ਪਰ ਇੱਕੋ ਦੇ ਨਾਲ ਗੱਲ ਕਰ ਰਹੇ ਆ, ਦੂਜੇ ਦੇ ਨਾਲ ਉਹਦੀ ਗੱਲ ਨਾ ਹੋਣੀ ਉਹ ਵੀ ਕਿਤੇ ਨਾ ਕਿਤੇ ਇੱਕ ਡਿਫਰੈਂਟ ਸਟੋਰੀ ਜਿਹੜੀ ਉਹ ਦੱਸਦੀ ਆ। ਤੇ ਉਧਰ ਜਿਹੜਾ ਹਰਜੋਤ ਸਿੰਘ ਜੀ ਕੱਲ ਪੈਂਟਾਗਨ ਨੇ ਵੀਡੀਓ ਜਾਰੀ ਕਰ ਦਿੱਤੀ ਕਿ ਇਸ ਤਰੀਕੇ ਦੇ ਨਾਲ ਜਿਹੜਾ ਰਸ਼ੀਅਨ ਫਾਈਟਰ ਜੈਟ ਆ ਉਹ ਅਮਰੀਕੀ ਡਰੋਨ ਦੇ ਉੱਤੇ ਤੇਲ ਸੁੱਟ ਰਿਹਾ ਤੇ ਇਵੈਂਚੁਅਲੀ ਉਹਦੇ ਪ੍ਰੋਪੈਲਰ ਦੇ ਨੂੰ ਉਹ ਲੱਗ ਕੇ ਜਾਂਦਾ ਜਿਹਦੇ ਕਰਕੇ $30 ਮਿਲੀਅਨ ਦਾ ਇਹ ਅਮਰੀਕਾ ਦਾ ਡਰੋਨ ਆ ਉਹ ਥੱਲੇ ਜਿਹੜੇ ਕਾਲੇ ਸਾਗਰ ਦੇ ਵਿੱਚ ਬਲੈਕ ਸੀ ਦੇ ਵਿੱਚ ਉਹ ਡਿੱਗ ਜਾਂਦਾ ਹੈਗਾ। ਰੂਸ ਨੇ ਇਸ ਘਟਨਾ ਦੇ ਉੱਤੇ ਪਹਿਲਾਂ ਜਦੋਂ ਇਹ ਖਬਰ ਆਈ ਸੀਗੀ ਤੇ ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਨਹੀਂ ਵੀ ਸਾਡੇ ਵੱਲੋਂ ਨਹੀਂ ਆ, ਪਰ ਹੁਣ ਪੈਂਟਾਗਨ ਨੇ ਕੱਲ ਇਹ ਵੀਡੀਓ ਰਿਲੀਜ਼ ਕਰਕੇ ਇਹ ਕਲੀਅਰ ਕਰ ਦਿੱਤਾ ਵੀ ਰੂਸ ਸ਼ਰੇਆਮ ਇਹ ਝੂਠ ਬੋਲ ਰਿਹਾ ਹੈਗਾ ਆ। ਤੇ ਇਹਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ ਤਣਾਅ ਜਿੱਦਾਂ ਆਪਾਂ ਕੱਲ ਪਰਸੋਂ ਦੀ ਗੱਲ ਕਰ ਰਹੇ ਆ ਵੀ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਡਿਪਲੋਮੈਟਿਕ ਰਿਲੇਸ਼ਨਸ ਵੀ ਜਿਹੜੇ ਆ ਆਟੋਮੈਟਿਕਲੀ ਉਹਦੇ ਨਾਲ ਤਣਾਅ ਭਰਪੂਰ ਬਣ ਜਾਂਦੇ ਆ। ਦੂਸਰੇ ਜਿਹੜਾ ਮੀਡੀਆ ਅਮਰੀਕਾ ਦੇ ਉਲਟ ਬੋਲ ਰਿਹਾ, ਜਿਹੜਾ ਉੱਥੇ ਦਾ ਨੈਸ਼ਨਲ ਮੀਡੀਆ ਆ ਉਹ ਤਾਂ ਕਹਿ ਰਿਹਾ ਆ ਵੀ ਅਮਰੀਕਾ ਦਾ ਜਹਾਜ਼ ਰਸ਼ੀਆ ਨੇ ਸਿੱਟ ਲਿਆ, ਰਸ਼ੀਆ ਹੁਣ ਯੂਕਰੇਨ ਤੇ ਕਬਜ਼ਾ ਕਰ ਲੂਗਾ, ਅਮਰੀਕਾ ਦੀ ਬੋਲਤੀ ਬੰਦ ਕਰਤੀ। ਇਦਾਂ ਦੇ ਜਿਹੜੇ ਤੁਸੀਂ ਸੁਣਨ ਨੂੰ ਦੇਖ ਸਕਦੇ ਆ। ਹਾਲਾਂਕਿ ਇੰਨੇ ਕਿਰਤਗਾਨ ਉੱਥੇ ਦਾ ਮੀਡੀਆ ਆ, ਤੁਸੀਂ ਦੇਖ ਸਕਦੇ ਆ ਵੀ ਹਜ਼ਾਰਾਂ ਦੀ ਗਿਣਤੀ 'ਚ ਯੂਕਰੇਨ ਦੇ ਵਿੱਚ ਇੰਡੀਅਨ ਸਟੂਡੈਂਟਸ ਪੜ੍ਹਦੇ ਸੀ ਤੇ ਬੜੀ ਹੀ ਉਹਨਾਂ ਨੇ ਸੇਫਟੀ ਦੇ ਨਾਲ ਸਾਰਿਆਂ ਨੂੰ ਉੱਥੋਂ ਬਾਹਰ ਕੱਢਿਆ। ਮੇਰੇ ਖਿਆਲ ਨਾਲ 20,000 ਤੋਂ ਵੱਧ ਜਿਹੜੇ ਸਟੂਡੈਂਟ ਯੂਕਰੇਨ 'ਚ ਪੜ੍ਹਦੇ ਸੀ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੰਡੀਅਨ ਆ ਉਹ ਅਮਰੀਕਾ ਦੇ ਵਿੱਚ ਰਹਿੰਦੇ ਆ। H1 ਤੇ ਤੁਹਾਨੂੰ ਪਤਾ ਹੀ ਆ ਮਿਲੀਅਨ ਪਲੱਸ ਲੋਕ ਹੋਣੇ ਆ ਤੇ ਪਰ ਤੁਸੀਂ ਉੱਥੇ ਦਾ ਜਿਹੜਾ ਕੋਈ ਵੀ ਮੇਨ ਸਟ੍ਰੀਮ ਮੀਡੀਆ ਦੇਖੋ ਇੰਨਾ ਜ਼ਿਆਦਾ ਜ਼ਹਿਰ ਜਿਹੜਾ ਆ ਉਹ ਅਮਰੀਕਾ ਦੇ ਉਲਟ ਘੋਲ ਰਿਹਾ ਹੈਗਾ। ਤੇ ਜਿਸ ਤਰ੍ਹਾਂ ਤੁਸੀਂ ਚਾਈਨਾ ਦੀ ਗੱਲ ਕਰਦੇ ਸੀ, ਚਾਈਨਾ ਦੇ ਵੱਲੋਂ ਇਹ ਖਬਰ ਆ ਰਹੀ ਆ ਵੀ ਜੇ ਉਹ ਕਹਿੰਦੇ ਉਹਨਾਂ ਨੇ ਇਹ ਕਿਹਾ ਵੀ ਉੱਥੇ ਕੋਈ ਰਸ਼ੀਆ ਨੇ ਅਟੈਕ ਨਹੀਂ ਕੀਤਾ ਯੂਕਰੇਨ ਦੇ ਉੱਤੇ, ਪਰ ਜੋ ਕਨਫਲਿਕਟ ਚੱਲ ਰਿਹਾ ਹੈਗਾ ਆ ਸੋ ਉਹਨਾਂ ਨੇ ਇਸ ਹਿਸਾਬ ਦੇ ਨਾਲ ਪੇਸ਼ ਕੀਤਾ ਆ। ਤੇ ਹੁਣ ਦੇਖਦੇ ਆ ਜੀ ਜਿਨਪਿੰਗ ਤੇ ਜਿਹੜੇ ਪੁਤਿਨ ਆ ਕੀ ਜਿਹੜਾ ਸਮਝੌਤਾ ਕਰਦੇ ਆ ਇਹਦੇ ਉੱਤੇ। ਸੋ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ, ਪਰ ਯੂਕਰੇਨ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋ ਚੁੱਕੀ ਆ, ਬਹੁਤ ਤਬਾਹੀ ਆ। ਰਸ਼ੀਆ ਦੇ ਵੀ ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜੇ ਫੌਜੀ ਆ ਉਹ ਮਾਰੇ ਜਾ ਚੁੱਕੇ ਹੈਗੇ ਆ। ਜੀ ਪਰ ਕਹਿਣਾ ਕੀ ਹਰਜੋਤ ਸਿੰਘ ਜੀ ਕਿਸੇ ਹੋਰ ਨੂੰ, ਇੱਥੇ ਸਾਡੇ ਰਿਪਬਲਿਕਨ ਪਾਰਟੀ ਵਾਲੀ ਮਾਰਜਰੀ ਟੇਲਰ ਗ੍ਰੀਨ ਤੇ ਡਿਸੈਂਟਸ ਵਰਗੇ ਇਹ ਮੰਨਣ ਨੂੰ ਹੀ ਰਾਜੀ ਨਹੀਂ ਆ। ਮਾਰਜਰੀ ਟੇਲਰ ਗ੍ਰੀਨ ਤਾਂ ਇਹ ਕਹਿ ਰਹੀ ਸੀ ਵੀ ਯੂਕਰੇਨ ਕਿੱਥੇ ਆ, ਉਹ ਤਾਂ ਯੂਰਪ ਦਾ ਹਿੱਸਾ ਹੀ ਜਿਹੜਾ ਉਹ ਹੈ ਨਹੀਂ ਆ। ਬੀਤੇ ਦਿਨੀ ਇੱਕ ਜਿਹੜੀ ਗੱਲਬਾਤ ਦੇ ਵਿੱਚ ਉਸਨੇ ਇਸ ਤਰੀਕੇ ਦੇ ਨਾਲ ਕਹਿ ਦਿੱਤਾ, ਮੈਨੂੰ ਲੱਗਦਾ ਸ਼ਾਇਦ ਭੂਗੋਲਿਕ ਦੀਆਂ ਕਲਾਸਾਂ ਲੈਣੀਆਂ ਭੁੱਲ ਗਈ। ਉਧਰ ਡਿਸੈਂਟਸ ਹੁਣੀ ਨੇ ਇਹ ਕਹਿ ਦਿੱਤਾ ਸੀਗਾ ਵੀ ਇਹ ਉਹਨਾਂ ਦਾ ਟੈਰੀਟੋਰੀਅਲ ਜਿਹੜਾ ਉਹ ਮਸਲਾ ਆ, ਵੀ ਆਪਾਂ ਨੂੰ ਅਮਰੀਕਾ ਨੂੰ ਇਸ ਦੇ ਵਿੱਚ ਕੋਈ ਦਿਲਚਸਪੀ ਜਿਹੜੀ ਉਹ ਨਹੀਂ ਲੈਣੀ ਚਾਹੀਦੀ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਵਿੱਚੋਂ ਉਸ ਬਿਆਨ ਦੀ ਕਾਈਂਡ ਆਫ ਨਖੇਦੀ ਵੀ ਹੋਈ ਤੇ ਉਹਨਾਂ ਨੂੰ ਕਿਹਾ ਵੀ ਨਹੀਂ ਇੱਦਾਂ ਜਿਹੜਾ ਉਹ ਸੋਚਣ ਦੀ ਇੱਦਾਂ ਨਹੀਂ ਜਿਹੜਾ ਉਹ ਸੋਚਣਾ ਉਹ ਚਾਹੀਦਾ। ਸੋ ਇਹ ਸਥਿਤੀ ਬੜੀ ਆ। ਰਸ਼ੀਅਨ ਪ੍ਰੋਪੇਗੈਂਡਾ ਕਿਤੇ ਨਾ ਕਿਤੇ ਇੱਥੇ ਵੀ ਕਈ ਵਾਰੀ ਆਪਣੇ ਲਾਅ ਮੇਕਰਸ ਆ ਉਹ ਬੋਲ ਪੜ ਜਾਂਦੇ ਨੇ ਤੇ ਇਹਨਾਂ ਨੂੰ ਵੀ ਜਿਹੜਾ ਧਿਆਨ ਦੇ ਨਾਲ ਜਿਹੜਾ ਉਹ ਦੇਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਅਮਰੀਕਾ ਦੇ ਵਿੱਚ ਕਈ ਤਰੀਕੇ ਦੀਆਂ ਇਸ ਟਾਈਮ ਕਈ ਥਾਵਾਂ ਤੋਂ ਫੋਰਨ ਪਾਲਿਸੀ ਤੋਂ ਲੈ ਕੇ ਇੰਟਰਨਲ ਬੈਂਕਿੰਗ ਤੱਕ ਜਿਹੜੇ ਬਹੁਤ ਸਾਰੇ ਜਿਹੜੇ ਮਸਲੇ ਆ ਚੱਲ ਰਹੇ ਆ ਤੇ ਇੱਕ ਸੁਰਤਾ ਹੋਣੀ ਜਿਹੜੀ ਉਹ ਚਾਹੀਦੀ ਆ, ਪਰ ਪਾਰਟੀਜ਼ਨ ਡਿਵਾਈਡ ਹੋ ਹੀ ਇੰਨਾ ਗਿਆ ਆ, ਕੋਈ ਇੱਕ ਦੂਜੇ ਦੀ ਗੱਲ ਦੇ ਵਿੱਚ ਇਕੱਠੇ ਹੋਣ ਦੀ ਜਿਹੜੀ ਉਹ ਗੱਲ ਨਹੀਂ ਕਰਦੇ। ਸਿਰਫ ਲਾਸਟ ਟਾਈਮ ਜਦੋਂ ਨੈਂਸੀ ਪੈਲੋਸੀ ਤਾਈਵਾਨ ਗਈ ਸੀ ਉਦੋਂ ਰਿਪਬਲਿਕਨ ਨੇ ਕਿਹਾ ਸੀਗਾ ਵੀ ਆਹ ਤਾਂ ਕਮਾਲ ਜਿਹੜੀ ਕਰਤੀ, ਉੱਦਾਂ ਅਸੀਂ ਭਾਵੇਂ ਹਰ ਇੱਕ ਚੀਜ਼ ਦੇ ਵਿੱਚ ਉਹਦੇ ਉਲਟਾ, ਪਰ ਜਿਹੜਾ ਉੱਥੇ ਤਾਈਵਾਨ ਜਾ ਕੇ ਆਈ ਆ ਉਹਦੇ ਲਈ ਉਹਨੂੰ ਉਹਨਾਂ ਨੇ ਜ਼ਰੂਰ ਵਧਾਈ ਦਿੱਤੀ ਸੀਗੀ ਵੀ ਸਟਰੋਂਗ ਸਟੈਪ ਆ। ਪਰ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਆ। ਤੇ ਅਮਰੀਕਨ ਤੇ ਰਸ਼ੀਅਨ ਅਫੀਸ਼ੀਅਲਸ ਡਰੋਨ ਇਨਸੀਡੈਂਟ ਤੋਂ ਬਾਅਦ 'ਚ
ਕਹਿ ਸਕਦੇ ਹਾਂ ਵੀ ਸਾਰੇ ਜਾਣੇ ਬੜੇ ਹਾਈ ਅਲਰਟ ਤੇ ਆ। ਅਮਰੀਕਨ ਨੇਵੀ ਰਸ਼ੀਅਨ ਬਾਰਡਰ ਦੇ ਲਾਗੇ, ਕ੍ਰੀਮੀਆ ਦੇ ਲਾਗੇ ਜਿੱਥੇ ਜਹਾਜ਼ ਡਰੋਨ ਡਿੱਗਾ ਆ ਉਸ ਨੂੰ ਰਿਕਵਰ ਕਰਨ ਦੇ ਲਈ ਵੀ ਉੱਥੇ ਜਿਹੜੀ ਉਹ ਪਹੁੰਚੀ ਹੋਈ ਆ। ਅਜੇ ਤੱਕ ਕੋਈ ਖਬਰ ਆਈ ਨਹੀਂ ਆ ਵੀ ਕਿਸੇ ਨੂੰ ਇਹ ਜਿਹੜਾ ਡਰੋਨ ਆ ਉਹ ਮਿਲ ਗਿਆ ਹੋਵੇ, ਉਹਦਾ ਰੈਕੇਜ ਜਿਹੜਾ ਉਹ ਮਿਲ ਗਿਆ ਹੋਵੇ। ਰੂਸ ਨੇ ਐਲਾਨ ਕੀਤਾ ਸੀਗਾ ਵੀ ਅਸੀਂ ਵੀ ਇਸ ਰੈਕੇਜ ਦੀ ਭਾਲ ਜਿਹੜੀ ਉਹ ਜ਼ਰੂਰ ਕਰਾਂਗੇ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਆਪਾਂ ਤੁਹਾਨੂੰ ਦੱਸਦੇ ਆ ਰਹੇ ਹਾਂ ਵੀ ਟਿਕਟੌਕ ਨੂੰ ਧਮਕੀ ਦੇ ਦਿੱਤੀ ਗਈ ਹੈਗੀ ਆਲਰੇਡੀ USA ਦੀ ਗਵਰਨਮੈਂਟ ਵੱਲੋਂ ਵੀ ਜਾਂ ਤਾਂ ਤੁਸੀਂ ਬੰਦ ਕਰੋ ਤੇ ਜਾਂ ਫਿਰ ਜਿਹੜੀ ਇਹ ਕੰਪਨੀ ਆ ਇਹ ਅਮਰੀਕਨ ਕਿਸੇ ਵੀ ਕੰਪਨੀ ਨੂੰ ਸੈੱਲ ਕਰ ਦਿਓ। US ਨੇ ਆਲਰੇਡੀ ਗਵਰਨਮੈਂਟ ਇਸ਼ੂਡ ਜੋ ਸੈੱਲਫੋਨ ਆ ਜਿਹੜੇ ਗਵਰਨਮੈਂਟ ਦੇ ਵੀ EMPLOYੀਆਂ ਦੇ ਆ ਜਾਂ ਵਰਤੇ ਜਾਂਦੇ ਉਹਨਾਂ 'ਚ ਟਿਕਟੌਕ ਬੈਨ ਕਰ ਦਿੱਤੀ ਆ। ਸਾਡੇ ਤੋਂ ਬਾਅਦ ਕੈਨੇਡਾ ਵਾਲਿਆਂ ਨੇ ਵੀ ਜਿਹੜੀਆਂ ਗਵਰਨਮੈਂਟ ਡਿਵਾਈਸਿਸ ਆ ਉਹਨਾਂ ਦੇ ਉੱਤੇ ਟਿਕਟੌਕ ਬੈਨ ਕਰ ਦਿੱਤੀ ਆ। UK ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਉਹਨਾਂ ਨੇ ਵੀ ਹਿੰਟ ਕੀਤਾ ਹੈ ਵੀ UK ਗਵਰਨਮੈਂਟ ਦੀਆਂ ਡਿਵਾਈਸਿਸ ਜਿਹੜੀਆਂ ਹੈਗੀਆਂ ਆ, ਜਿਹੜੇ MP ਆ, ਮੈਂਬਰ ਪਾਰਲੀਮੈਂਟ ਆ ਜਾਂ ਜੋ ਵੀ ਗਵਰਨਮੈਂਟ ਦੇ EMPLOYੀ ਆ ਜੋ ਉਹ ਫੋਨਸ ਨੂੰ ਯੂਜ਼ ਕਰਦੇ ਆ ਉਹਨਾਂ ਦੇ ਉੱਤੇ ਟਿਕਟੌਕ ਬੰਦ ਹੋਣਾ ਚਾਹੀਦਾ ਆ। ਤੇ ਅੱਜ ਨਿਊਜ਼ੀਲੈਂਡ ਦੀ ਸਰਕਾਰ ਨੇ ਟਿਕਟੌਕ ਨੂੰ ਗਵਰਨਮੈਂਟ ਦੀਆਂ ਜਿੰਨੀਆਂ ਵੀ ਡਿਵਾਈਸਿਸ ਹੈਗੀਆਂ ਆ ਚਾਹੇ ਉਹ ਪਾਰਲੀਮੈਂਟਰੀ ਜਿਹੜੇ ਹੈਗੇ ਆ ਯੂਜ਼ ਕਰਦੇ ਆ ਉਹਨਾਂ ਸਾਰਿਆਂ ਦੇ ਉੱਤੇ ਬੈਨ ਲਾ ਦਿੱਤਾ ਹੈਗਾ ਆ। ਕਿਉਂਕਿ ਬਹੁਤ ਸਾਰੇ ਜੋ ਪੋਲੀਟੀਸ਼ੀਅਨ ਆ ਉਹ ਕਹਿੰਦੇ ਵੀ ਟਿਕਟੌਕ ਦੇ ਉੱਤੇ ਆਪਣੇ ਵਿਊਜ਼ ਵੀ ਦਿੰਦੇ ਸੀ, ਹੋਰ ਕਈ ਕੁਛ ਜੋ ਵੀ ਉਹ ਦਿਖਾਲਦੇ ਸੀ ਮੁਲਕ ਬਾਰੇ ਵੀ ਇੱਥੇ ਅਸੀਂ ਆਹ ਕੀਤਾ, ਇੱਥੇ ਆਹ ਕਰ ਰਹੇ ਆ। ਸੋ ਉਹ ਸਾਰਾ ਕੁਝ ਅੱਜ ਨਿਊਜ਼ੀਲੈਂਡ ਦੀ ਸਰਕਾਰ ਨੇ ਵੀ ਕਹਿ ਦਿੱਤਾ ਆ ਵੀ ਅਸੀਂ ਉਹਦੇ ਤੇ ਬੈਨ ਲਾਉਣ ਜਾ ਰਹੇ ਹੈਗੇ ਆ। ਸੋ ਹੁਣ ਐਡੇ ਵੱਡੇ ਮੁਲਕਾਂ ਨੇ ਆਲਰੇਡੀ ਜਿਹੜਾ ਆ ਬੈਨ ਲਾ ਦਿੱਤਾ ਆ। ਸੋ ਇਹਦਾ ਮਤਲਬ ਲੱਗਦਾ ਵੀ ਟਿਕਟੌਕ ਦੇ ਜਾਂ ਤਾਂ ਦਿਨ ਥੋੜੇ ਆ ਤੇ ਜਾਂ ਫਿਰ ਉਹ ਟਿਕਟੌਕ ਕਿਸੇ ਅਮਰੀਕਨ ਕੰਪਨੀ ਨੂੰ ਸੈੱਲ ਹੋ ਜਾਊਗਾ। ਜੀ, ਮਸਲਾ ਫਿਰ ਵੀ ਜਿਹੜਾ ਹਰਜੋਤ ਸਿੰਘ ਜੀ ਉਸ ਦੇ ਨਾਲ ਰਹਿਣਾ ਹੈ ਵੀ ਡਾਟਾ ਜਾਂਦਾ ਕਿੱਥੇ ਆ, ਕਿਉਂਕਿ ਰਾਈਟ ਨਾਓ ਜਿਹੜਾ ਡਾਟਾ ਆ ਉਹ ਸਾਰਾ ਚੀਨ ਦੇ ਵਿੱਚ ਕਹਿੰਦੇ ਵੀ ਉਹ ਜਾ ਰਿਹਾ ਆ। ਉਸੇ ਨੂੰ ਲੈ ਕੇ ਹੀ ਇਸ ਟਾਈਮ ਸਵਾਲ ਨੇ ਤੇ ਮੈਨੂੰ ਲੱਗਦਾ ਸ਼ਾਇਦ ਜਲਦੀ ਹੋ ਜਾਊਗਾ, ਕਿਉਂਕਿ ਹੁਣ ਰੂਸ ਤੇ ਚੀਨ ਦੀ ਜਿਹੜੀ ਮੁਲਾਕਾਤ ਵੀ ਹੋਣੀ ਆ ਉਹਦੀ ਵੀ ਬਖਲਾਹਟ ਜਿਹੜੀ ਇੱਧਰ ਵੀ ਜਿਹੜੀ ਉਹ ਦਿਖੂਗੀ, ਉਸ ਦੇ ਪ੍ਰਤੀ ਗੁੱਸਾ ਵੀ ਜਿਹੜਾ ਉਹ ਆਊਗਾ। ਸੋ ਹੋ ਸਕਦਾ ਵੀ ਟਿਕਟੌਕ ਜਲਦੀ ਬੈਨ ਹੋ ਜਾਵੇ। ਯੂਨੀਵਰਸਿਟੀਆਂ ਤੋਂ ਲੈ ਕੇ ਫੈਡਰਲ ਸਰਕਾਰ ਤੱਕ, ਆਪਣੇ ਗੁਆਂਢੀ ਮੁਲਕ ਕੈਨੇਡਾ, ਨਿਊਜ਼ੀਲੈਂਡ ਦੀ ਜਿੱਦਾਂ ਤੁਸੀਂ ਚਰਚਾ ਕੀਤੀ ਆ, ਸਟੇਟਸ ਆਪਣੇ ਪੱਧਰ ਦੇ ਉੱਤੇ ਟਿਕਟੌਕ ਜਿਹੜੇ ਉਸ ਨੂੰ ਬੈਨ ਕਰ ਰਹੀ ਆ। 100 ਮਿਲੀਅਨ ਤੋਂ ਵੱਧ ਯੂਜ਼ਰਸ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਆ। ਸੋ 1/3 ਪਾਪੂਲੇਸ਼ਨ ਜਿਹੜੀ ਉਹ ਆ। ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਜਿਹੜੇ ਇੱਧਰ ਦੇ ਆ ਉਹਨਾਂ ਨੂੰ ਤਾਂ ਖੁਸ਼ੀ ਮਿਲੂਗੀ ਜੇ ਟਿਕਟੌਕ ਅਮਰੀਕਾ ਦੇ ਵਿੱਚ ਬੈਨ ਹੁੰਦਾ ਆ, ਕਿਉਂਕਿ ਉਹਦੇ ਕਰਕੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਇਹਨਾਂ ਸਾਰਿਆਂ ਦੀ ਕਹਿ ਲਓ ਵੀ ਉਨੀ ਪ੍ਰਭਾਵ ਜਿਹੜਾ ਅਮਰੀਕਾ ਦੇ ਵਿੱਚ ਨਹੀਂ ਰਿਹਾ ਜਿੰਨਾ ਇਸ ਟਾਈਮ ਟਿਕਟੌਕ ਜਿਹੜਾ ਉਹ ਲੈ ਕੇ ਆ ਰਿਹਾ ਹੈਗਾ। ਸੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਹਰਜੋਤ ਸਿੰਘ ਜੀ ਬਣਦਾ ਹੈ। ਪਰ ਮਸਲਾ ਜਿਹੜਾ ਟਿਕਟੌਕ ਵਾਲਾ ਹੁਣ ਕਾਫੀ ਤੇਜ਼ੀ ਦੇ ਨਾਲ ਬਾਕੀ ਮੁਲਕ ਵੀ ਦਿਖਾ ਰਹੇ ਆ ਤੇ ਉਹਦੇ ਵਿੱਚ ਇਹ ਦੇਖਣਾ ਹੋਊਗਾ ਵੀ ਇਹ ਪ੍ਰੈਸ਼ਰ ਹੀ ਆ ਵੀ ਉਹਦੇ ਜ਼ਰੀਏ ਵੀ ਇੱਕ ਕੰਪਨੀ ਨੂੰ, ਚੀਨੀ ਕੰਪਨੀ ਦੇ ਉੱਤੇ ਜਿਹੜਾ ਉਹ ਪ੍ਰੈਸ਼ਰ, ਦਬਾਅ ਜਿਹੜਾ ਉਹ ਪਾਇਆ ਜਾਵੇ। ਜੀ, ਤੇ ਅਗਲੀ ਇਕਨੋਮੀ ਵੱਲ ਚਲੀਏ। ਜਿਸ ਹਿਸਾਬ ਦੇ ਨਾਲ ਆਪਾਂ ਪਿਛਲੇ ਦਿਨਾਂ ਤੋਂ ਤੁਹਾਡੇ ਨਾਲ ਸਾਂਝੀਆਂ ਖਬਰਾਂ ਕਰਦੇ ਆ ਰਹੇ ਹਾਂ ਵੀ ਕਿਸ ਤਰ੍ਹਾਂ ਸਿਲੀਕਨ ਵੈਲੀ ਬੈਂਕ ਤੇ ਜਿਹੜੀ ਦੂਸਰੀ ਬੈਂਕ ਹੈਗੀ ਆ ਸੈਨ ਫਰਾਂਸਿਸਕੋ ਦੀ, ਦੋਨਾਂ ਦਾ ਬਹੁਤ ਬੁਰਾ ਹਾਲ ਆ। ਤੇ ਅੱਜ ਸਿਲੀਕਨ ਵੈਲੀ ਬੈਂਕ ਦੀ ਜਿਹੜੀ ਪੇਰੈਂਟ ਕੰਪਨੀ ਆ ਸਿਲੀਕਨ ਵੈਲੀ ਬੈਂਕ ਫਾਈਨੈਂਸ਼ੀਅਲ ਗਰੁੱਪ, ਉਹਨਾਂ ਨੇ ਚੈਪਟਰ 11 ਫਾਈਲ ਕਰ ਦਿੱਤਾ ਹੈਗਾ ਆ। ਸੋ ਸਿਲੀਕਨ ਵੈਲੀ ਬੈਂਕ ਦੀ ਜੋ ਮੇਨ ਕੰਪਨੀ ਹੈਗੀ ਆ, ਸਿਲੀਕਨ ਵੈਲੀ ਬੈਂਕ ਹੁਣ ਇਸ ਟਾਈਮ ਜਿਹੜੀ ਆ FDIC ਦੇ ਕੰਟਰੋਲ ਦੇ ਕੋਲ ਹੈਗੀ ਆ। ਉਹ ਹਾਲਾਂਕਿ ਜਿਹਦੀ ਜਿਹੜੀ ਪੇਰੈਂਟ ਕੰਪਨੀ ਆ ਉਹਦਾ ਹਿੱਸਾ ਹੈ ਨਹੀਂ, ਪਰ ਜਿਹੜੀ ਸਿਚੁਏਸ਼ਨ ਆ ਬੈਂਕਾਂ ਦੇ ਲਈ ਬਹੁਤ ਜਿਹੜੀ ਆ ਇਸ ਟਾਈਮ ਦੇ ਉੱਤੇ ਬੈਡ ਚੱਲ ਰਹੀ ਹੈਗੀ ਆ। ਜਿਹੜੀ ਦੂਸਰੀ ਬੈਂਕ ਸੈਨ ਫਰਾਂਸਿਸਕੋ ਦੀ ਹੈਗੀ ਆ, ਉਹਦੇ ਫੇਰ ਅੱਜ ਜਿਹੜੇ ਸ਼ੇਅਰ ਆ 20% ਤੋਂ ਜ਼ਿਆਦਾ ਫਸਟ ਰਿਪਬਲਿਕਨ ਬੈਂਕ ਦੇ ਆ ਉਹ ਆਲਰੇਡੀ ਡਿੱਗ ਪਏ ਹੈਗੇ ਆ। ਜੇ ਅੱਜ ਸਟਾਕ ਦੀ ਗੱਲ ਕਰਦੇ ਜਾਈਏ ਤੇ ਸਟਾਕ ਮਾਰਕੀਟ ਵੀ ਕਾਫੀ ਡਾਊਨ ਅੱਜ ਜਾ ਰਹੀ ਆ। ਤੇ ਇਹ ਸਾਰਾ ਕੁਝ ਦੇਖਦੇ ਹੋਏ ਸਾਰੀਆਂ ਬੈਂਕਾਂ ਦੇ ਜਿਹੜੇ CEOs ਆ ਉਹ ਕਾਫੀ ਘਬਰਾਏ ਹੋਏ ਆ। ਕਹਿੰਦੇ ਵੀ ਬੈਂਕਸ ਆਰ ਰਨਿੰਗ ਸਕੇਅਰਡ ਤੇ ਫੈਡਰਲ ਰਿਜ਼ਰਵ ਬੋਰਡ ਨੇ ਕੀ ਕਰਨਾ ਆ
ਉਹਦੇ ਤੇ ਡਿਪੈਂਡ ਕਰਦਾ। ਕਹਿੰਦੇ ਵੀ ਫੈਡਰਲ ਰਿਜ਼ਰਵ ਬੋਰਡ ਹੋਰ ਵੀ ਇਸ ਨੂੰ ਜਿਹੜਾ ਵਰਸ ਕਰ ਸਕਦਾ ਹੈਗਾ। ਆਉਣ ਵਾਲੀ ਜਿਹੜੀ ਮੀਟਿੰਗ ਹੋਣੀ ਆ ਫੈਡਰਲ ਰਿਜ਼ਰਵ ਬੋਰਡ ਦੀ, ਉਹਦੇ ਵਿੱਚ ਕਿਆਸਾਂ ਰਾਈਆਂ ਲਾ ਰਹੇ ਆ। ਕੋਈ ਕਹਿੰਦਾ ਸੀ ਕੁਆਟਰ ਬੇਸਿਸ ਪੁਆਇੰਟ, ਕੋਈ ਕਹਿੰਦਾ ਸੀ ਮੇਬੀ ਹਾਫ ਜਾਂ 3 ਕੁਆਟਰ ਬੇਸਿਸ ਪੁਆਇੰਟ। ਇਹ ਸਾਰਾ ਕੁਝ ਹੁਣ ਫੈਡਰਲ ਰਿਜ਼ਰਵ ਬੋਰਡ ਦੇ ਚੇਅਰ ਜੋ ਜਰੋਮੀ ਪਾਵਲ ਆ, ਉਹਨਾਂ ਦੇ ਉੱਤੇ ਜਾਂ ਜਿਹੜੇ ਉਹਨਾਂ ਦੇ ਸਾਥੀ ਆ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈਗਾ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਜਿਹੜੀਆਂ ਬੈਂਕਾਂ ਆ ਇਸ ਟਾਈਮ ਦੇ ਉੱਤੇ ਉਹ ਕਾਫੀ ਘਬਰਾਈਆਂ ਆ। ਚੀਫ ਇਕੋਨੋਮਿਸਟ ਜੋ ਕੇਥੀ ਕਰਕੇ ਆ, ਉਹਨਾਂ ਨੇ ਇਹ ਦੱਸਿਆ ਆ ਵੀ ਬੈਂਕਿੰਗ ਸਿਸਟਮ ਦੇ ਉੱਤੇ ਫੈਡਰਲ ਰਿਜ਼ਰਵ ਬੋਰਡ ਦਾ ਬਹੁਤ ਜ਼ਿਆਦਾ ਜਿਹੜਾ ਸਟ੍ਰੈਸ ਹੈਗਾ ਇਸ ਟਾਈਮ ਦੇ ਉੱਤੇ। ਜੀ ਬਿਲਕੁਲ। ਇੱਧਰ ਜਿਹੜੇ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਕਾਂਗਰਸ ਨੂੰ ਕਾਲ ਕੀਤੀ ਆ ਵੀ ਬੈਂਕ ਫੇਲੀਅਰ ਦੇ ਲਈ ਜ਼ਿਆਦਾ ਸਖਤ ਪੈਨਲਟੀਜ਼ ਆ ਉਹ ਇੰਪੋਜ਼ ਕੀਤੀਆਂ ਜਿਹੜੀਆਂ ਹੋ ਜਾਣ। ਸੋ ਬਾਈਡਨ ਹੁਣਾਂ ਨੇ ਜਿਹੜਾ ਉਹ ਕਿਹਾ ਆ ਵੀ ਜਿਹੜੀ ਕੰਪਨਸੇਸ਼ਨ ਐਗਜ਼ੈਕਟਿਵਸ ਨੂੰ ਮਿਲਦੀ ਆ ਉਹ ਵਾਪਸ ਲੈਣ ਦੇ ਲਈ ਗੇਨਸ ਜਿਹੜੇ ਸਟਾਕ ਸੇਲਸ ਦੇ ਉੱਤੇ ਆ, ਸਿਵਲ ਪੈਨਲਟੀਜ਼ ਜਿਹੜੀਆਂ ਉਹ ਲਾਈਆਂ ਜਾਣ, ਤੇ ਐਗਜ਼ੈਕਟਿਵਸ ਨੂੰ ਮੁੜ ਕੇ ਜਿਹੜੇ ਫੇਲੀਅਰ ਦੇ ਵਿੱਚ ਜਿਨ੍ਹਾਂ ਦਾ ਹੱਥ ਆ ਉਹਨਾਂ ਨੂੰ ਮੁੜ ਕੇ ਬੈਂਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਨ ਤੋਂ ਜਿਹੜਾ ਉਹ ਰੋਕਿਆ ਜਾਵੇ। ਸੋ ਇਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਜਿਹੜਾ ਸਿਲੀਕਨ ਵੈਲੀ ਬੈਂਕ ਦਾ CFO ਆ, ਜਿਹੜਾ ਲੀਮਨ ਬ੍ਰਦਰ ਦਾ ਵੀ ਇੱਕ ਟਾਈਮ ਦੇ ਉੱਤੇ CFO ਜਿਹੜਾ ਉਹ ਰਿਹਾ ਸੀਗਾ, ਜਿਹੜਾ 2 ਫੇਲੀਅਰਸ ਦੇ ਵਿੱਚ ਉਹਦਾ ਨਾਂ ਹੈ। ਸੋ ਜੇ ਇੱਕ ਪਾਸੇ ਫੇਲ ਆ ਤੇ ਭਾਈ ਦੂਜੇ ਪਾਸੇ ਜਿਹੜਾ ਉਹ ਉਸ ਨੂੰ ਉਸੇ ਖੇਤਰ ਦੇ ਵਿੱਚ ਜਿਹੜਾ ਉਹ ਨਾ ਆਇਆ ਜਾਵੇ। ਸੋ ਐਗਜ਼ੈਕਟਿਵਸ ਨੂੰ ਅਕਾਊਂਟੇਬਲ ਜਿਹੜਾ ਆ ਜ਼ਿੰਮੇਵਾਰ ਠਹਿਰਾਉਣ ਦੇ ਲਈ ਇਸ ਦੇ ਵਿੱਚ ਕਹਿੰਦੇ ਆ ਵੀ ਕਾਂਗਰਸ ਨੂੰ ਕਹਿ ਰਹੇ ਆ ਵੀ ਆਪਣੀ ਸਰਕਾਰ ਦੀ ਐਬਿਲਿਟੀ ਆ ਉਹ ਵਧਾਈ ਜਾਵੇ ਸਿਲੀਕਨ ਵੈਲੀ ਬੈਂਕ ਤੇ ਸਿਗਨੇਚਰ ਬੈਂਕ ਦੀ ਫੇਲੀਅਰ ਤੋਂ ਬਾਅਦ 'ਚ। ਕੱਲ੍ਹ ਜਦੋਂ ਹਰਜੋਤ ਸਿੰਘ ਜੀ, ਇਹ ਵੀ ਜਿਹੜੀ ਇੱਕ ਚਰਚਾ ਤੇ ਵਿਚਾਰ ਕਰਨ ਵਾਲੀਆਂ ਜਿਹੜੀਆਂ ਗੱਲਾਂ ਹਨ ਵੀ ਯੈਨਟ ਯੈਲਨ ਜਦ ਸੈਨੇਟ ਦੇ ਮੂਹਰੇ ਪੇਸ਼ ਹੋਏ ਸੀ, ਉਹਨਾਂ ਨੂੰ ਪੁੱਛਿਆ ਗਿਆ ਸੀ ਓਕਲਾਹੋਮਾ ਦੇ ਸੈਨੇਟਰਸ ਦੇ ਦੁਆਰਾ ਵੀ ਭਾਈ ਸਾਡੇ ਰੀਜਨਲ ਬੈਂਕਾਂ ਦਾ ਜਿਹੜਾ ਉਹ ਕੀ ਹੋਊਗਾ। ਇਸ ਟਾਈਮ ਕੀ ਹੋ ਰਿਹਾ ਵੀ ਰੀਜਨਲ ਬੈਂਕਾਂ ਦੇ ਵਿੱਚ ਲੋਕਾਂ ਦਾ ਭਰੋਸਾ ਘਟ ਕੇ ਜਿਹੜੇ 4 ਵੱਡੇ ਬੈਂਕ ਆ ਉਧਰ ਨੂੰ ਜਿਹੜਾ ਉਹ ਵੱਧ ਰਿਹਾ। ਬਿਲੀਅਨਸ ਆਫ ਡਾਲਰ ਸਿੱਧੇ ਇਹਨਾਂ ਬੈਂਕਾਂ ਦੇ ਵਿੱਚ ਜਾ ਰਿਹਾ ਆ। ਜੇ 4 ਬੈਂਕਾਂ ਦੇ ਵਿੱਚ ਮੈਜੋਰਟੀ ਲੋਕਾਂ ਦੇ ਪੈਸੇ ਹੋਣਗੇ ਤਾਂ ਉਹ ਆਪਣੀਆਂ ਪਾਲਿਸੀਜ਼ ਦੇ ਨਾਲ ਕਿਸੇ ਵੀ ਤਰੀਕੇ ਨੂੰ, ਕਿਸੇ ਵੀ ਵੱਲ ਨੂੰ ਕਹਿੰਦੇ ਆ ਵੀ ਰੁੱਖ ਜਿਹੜਾ ਉਹ ਮੋੜ ਸਕਦੇ ਆ। ਡੋਮੈਸਟਿਕ ਬੈਂਕਿੰਗ ਸਿਸਟਮ, ਜਿਹੜੇ ਛੋਟੀਆਂ ਬੈਂਕਾਂ ਦਾ ਸਿਸਟਮ ਆ, ਉਹ ਵਧੀਆ ਢੰਗ ਦੇ ਨਾਲ ਚੱਲਣਾ ਚਾਹੀਦਾ ਆ, ਨਹੀਂ ਤਾਂ ਮੋਨੋਪੋਲੀ ਇਜ਼ ਆਲਵੇਜ਼ ਬੈਡ। ਕਿਸੇ ਵੀ ਦੀ ਜਿਹੜੀ ਮੋਨੋਪੋਲੀ ਆ ਉਹ ਮਾੜੀ ਹੁੰਦੀ ਆ। ਸੋ ਉਹਦੇ ਵਿੱਚ ਉਹਨਾਂ ਨੇ ਓਕਲਾਹੋਮਾ ਵਾਲਿਆਂ ਨੂੰ ਜਿਹੜਾ ਉਹ ਪੁੱਛਿਆ ਵੀ ਭਾਈ ਜਿੱਦਾਂ ਹੁਣ ਤੁਸੀਂ ਸਿਲੀਕਨ ਵੈਲੀ ਬੈਂਕ ਜਾਂ ਦੂਜੇ ਬੈਂਕ ਜਿਹੜੇ ਫੇਲ ਹੋਏ ਉਹਦੇ ਵਿੱਚ ਕਿਹਾ ਵੀ ਸਾਰਿਆਂ ਦੇ ਜਿਹੜੇ ਡਾਲਰ ਆ, ਪੈਸੇ ਆ ਜਿਹੜੇ ਇਸ ਦੇ ਵਿੱਚ ਆ ਉਹ ਉਹਨਾਂ ਨੂੰ ਮਿਲ ਜਾਣਗੇ। ਕਹਿੰਦੇ ਵੀ ਜੇ ਸਾਡੇ ਇੱਥੇ ਕੋਈ ਬੰਦ ਹੁੰਦਾ ਤੇ ਕੀ ਤੁਸੀਂ ਉਹਦੇ ਲਈ ਵੀ ਇਦਾਂ ਕਰੋਗੇ? ਕਹਿੰਦੇ ਇਦਾਂ ਨਹੀਂ। FDIC ਦੀ ਸੁਪਰ ਮੈਜੋਰਟੀ, ਯੈਨਟ ਯੈਲਨ, ਜਿਹੜੀ ਟ੍ਰੈਜਰੀ ਸਕੱਤਰ ਤੇ ਇਸ ਤੋਂ ਇਲਾਵਾ ਜਿਹੜੀ ਸਰਕਾਰ ਆ, ਜੀ ਉਹ ਸਾਰੇ ਇੱਕ ਮਤ ਹੁੰਦੇ ਆ ਵੀ ਹਾਂ ਇਹਦੇ ਵਿੱਚ ਜਿਹੜੇ ਡਿਪੋਜ਼ਿਟਰਸ ਆ ਉਹਨਾਂ ਦੇ ਪੈਸੇ ਆਪਾਂ ਜਿਹੜੇ ਉਹ ਮੋੜਨੇ ਆ ਜਾਂ ਉਹ ਸੇਫ ਹੋਣਗੇ, ਤਾਂ ਹੀ ਜਿਹੜਾ ਇਹ ਫੈਸਲਾ ਜਿਹੜਾ ਉਹ ਹੋਊਗਾ। ਸੋ ਉਹਨਾਂ ਨੇ ਇਸ ਗੱਲੋਂ ਸਪਸ਼ਟ ਜਿਹੜਾ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਵੀ ਭਾਈ ਜੇ ਤੁਹਾਡੇ ਇੱਕ ਹਿਸਾਬ ਨਾਲ ਲਿੰਕ ਹੈਗੇ ਆ, ਤੁਹਾਨੂੰ ਜਾਣਦੇ ਆ ਜਾਂ ਇਹਨਾਂ ਨੂੰ ਲੱਗਦਾ ਵੀ ਬਹੁਤ ਜ਼ਿਆਦਾ ਖਤਰਾ ਆ, ਫਿਰ ਹੀ ਡਿਪੋਜ਼ਿਟਰਸ ਦੇ ਪੈਸੇ ਜਿਹੜੇ ਉਹ ਬਚਣਗੇ, ਅਦਰਵਾਈਜ਼ ਨਹੀਂ। ਇਹਦੇ ਨਾਲ ਲੋਕਾਂ ਦਾ ਜਿਹੜਾ ਡੋਮੈਸਟਿਕ ਬੈਂਕਾਂ ਤੇ ਭਰੋਸਾ ਜਿਹੜਾ ਉਹ ਡੈਫੀਨੇਟਲੀ ਇਦਾਂ ਦੇ ਬਿਆਨ ਦੇ ਨਾਲ ਜਿਹੜਾ ਉਹ ਘਟਦਾ ਆ। ਉਹ ਆਟੋਮੈਟਿਕਲੀ ਫਿਰ ਇਧਰੋਂ ਆਪਣੇ ਜਿਹੜੇ ਡਾਲਰ ਉਹ ਘਟਾ ਕੇ ਵੱਡੇ ਬੈਂਕਾਂ ਦੇ ਵਿੱਚ ਜਿਹੜੇ ਉਹ ਨੈਸ਼ਨਲ ਬੈਂਕਸ ਜਿਹੜੇ ਆ ਉਹਨਾਂ ਦੇ ਵਿੱਚ ਉਹ ਪਾਉਣਗੇ ਤੇ ਸਮਹਾਉ ਇਵੈਂਚੁਅਲੀ ਉਹਨਾਂ ਬੈਂਕਾਂ ਦੀ ਜਿਹੜੀ ਮੋਨੋਪੋਲੀ ਆ ਉਹ ਵੱਧਦੀ ਆ ਤੇ ਪਾਲਿਸੀਜ਼ ਜਿੱਦਾਂ ਵੀ ਕਰਨੀਆਂ, ਟਰਮਸ ਆਫ ਸਰਵਿਸ ਜਿਹੜੀ ਆ ਜੋ ਰੱਖਣਗੇ, ਫਿਰ ਲੋਕਾਂ ਨੂੰ ਉਹ ਕਰਨਾ ਪਊਗਾ। ਸੋ ਇਹ ਕਾਫੀ ਚੀਜ਼ਾਂ ਜਿਹੜੀਆਂ ਇਸ ਟਾਈਮ ਧਿਆਨ ਮੰਗ ਰਹੀਆਂ ਆ ਵੀ ਚੱਲ ਕੀ ਜਿਹੜਾ ਹੋ ਰਿਹਾ ਆ, ਵੀ ਇਸ ਦੀ ਆੜ ਦੇ ਵਿੱਚ ਕੋਈ ਹੋਰ ਨਵੀਆਂ ਪਾਲਿਸੀਜ਼ ਤੇ ਨਹੀਂ ਪੁਸ਼ ਜਿਹੜੀਆਂ ਆ ਉਹ ਹੋ ਰਹੀਆਂ। ਜੀ ਬਿਲਕੁਲ। ਕਹਿੰਦੇ ਵੀ ਸਿਲੀਕਨ ਵੈਲੀ ਬੈਂਕ ਦਾ ਤਾਂ ਜੋ ਗਰੋਥ ਹੋਇਆ ਸੀ ਪਿਛਲੇ ਸਾਲਾਂ ਦੇ ਵਿੱਚ, ਅਮਰੀਕਨ ਲੋਕਾਂ ਕੋਲ ਪੈਸੇ ਬਹੁਤ ਆ ਗਏ ਸੀ। ਜਦੋਂ ਕੋਵਿਡ ਹੋਇਆ ਗਵਰਨਮੈਂਟ ਨੇ ਬੜੀ ਸਪੋਰਟ ਕੀਤੀ। ਦੂਸਰਾ ਇਹ ਸੀ ਜਿਹੜੀ ਮੇਨ ਉਹਨਾਂ ਦੀ ਟੈਕ ਇੰਡਸਟਰੀ ਆ ਉਹਦੇ ਵਿੱਚ ਕਹਿੰਦੇ ਐਕਸਪਲੋਸਿਵ ਗਰੋਥ ਹੋਇਆ ਸੀ, ਬਹੁਤ ਜ਼ਿਆਦਾ ਉਹਦੇ 'ਚ ਗਰੋਥ ਹੋਇਆ ਸੀ। ਤੇ ਇਹਦੇ ਨਾਲ ਫਿਰ ਜਿਹੜਾ ਆ ਹੁਣ ਆਪਾਂ ਪਿਛਲੇ ਕੁਛ ਮਹੀਨਿਆਂ 'ਚ ਦੇਖਿਆ ਹੀ ਆ ਵੀ ਬਿਜ਼ਨੈਸਿਸ ਬਹੁਤ ਡਾਊਨ ਆ ਹਾਊਸਿੰਗ ਨੂੰ ਲੈ ਕੇ। ਸੋ ਇੰਟਰਸਟ ਰੇਟ ਇੱਕ ਟਾਈਮ ਤੇ 0 ਸੀ, ਸੋ ਵਿਦਿਨ 11 ਮਹੀਨਿਆਂ 'ਚ 4.5% ਤੱਕ ਚਲਾ ਗਿਆ। ਜੋ ਬੈਂਕਾਂ ਨੂੰ ਦਿੱਤਾ ਜਾਂਦਾ ਹੈਗਾ ਉਸ ਨੇ ਜਿਹੜਾ ਆ ਸਾਰਾ ਕੁਝ ਇਹਨਾਂ ਦਾ ਕੰਮ ਆ ਉੱਪਰ ਥੱਲੇ
ਕਰ ਦਿੱਤਾ ਹੈਗਾ ਆ। ਸੋ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨਸ ਆ ਹੁਣ ਫੈਡਰਲ ਰਿਜ਼ਰਵ ਬੋਰਡ ਕਹਿੰਦੇ ਆ ਵੀ ਕਾਫੀ ਟਾਈਟ ਕਰਨ ਜਾ ਰਹੇ ਆ। ਸੋ ਕਿੱਥੇ ਕੁ ਜਾਊਗੀ ਇਹ ਹੁਣ ਆਉਣ ਵਾਲੀ ਮੀਟਿੰਗ 'ਚੋਂ ਪਤਾ ਲੱਗੂਗਾ, ਜਿਹੜੀ ਮਾਰਚ 22-23 ਨੂੰ ਹੋਣੀ ਆ, ਕਿਉਂਕਿ ਬੈਂਕਾਂ ਜਾਂ ਫਾਈਨੈਂਸ਼ੀਅਲ ਐਨਾਲਿਸਟ ਉਹ ਇਹ ਕਹਿ ਰਹੇ ਆ ਵੀ ਇਸ ਵਾਰ ਜਿਹੜਾ ਇੰਟਰਸਟ ਰੇਟ ਨਹੀਂ ਵਧਾਉਣਾ ਚਾਹੀਦਾ, ਕਿਉਂਕਿ ਆਲਰੇਡੀ ਬੈਂਕਾਂ ਦੇ ਉੱਤੇ ਬਹੁਤ ਪ੍ਰੈਸ਼ਰ ਹੈਗਾ। ਪਰ ਜੋ ਜਰੋਮੀ ਪਾਵਲ ਆ ਫੈਡਰਲ ਰਿਜ਼ਰਵ ਬੋਰਡ ਦੇ, ਉਹਨਾਂ ਨੇ ਇਹ ਕਿਹਾ ਵੀ ਇਨਫਲੇਸ਼ਨ ਹਜੇ ਵੀ 6% ਤੇ ਆ। ਆਪਾਂ ਕਿਹਾ ਸੀ ਵੀ ਇਹਨੂੰ 2% ਤੇ ਲੈ ਕੇ ਆਉਣਾ। ਸੋ ਇੱਕੋ ਇੱਕ ਤਰੀਕਾ ਆ ਵੀ ਉਸ ਨੂੰ ਜਿਹੜਾ ਇੰਟਰਸਟ ਰੇਟ ਹੋਰ ਵਧਾਇਆ ਜਾਵੇ। ਪਰ ਜੋ ਜੌਬਸ ਦੀ ਸਿਚੁਏਸ਼ਨ ਆ, ਆਪਾਂ ਦੇਖ ਰਹੇ ਹਾਂ ਵੀ ਕਿਸ ਤਰ੍ਹਾਂ IT ਸੈਕਟਰ ਦੇ ਵਿੱਚ ਬਹੁਤ ਬੁਰਾ ਹਾਲ ਆ। ਟਰਾਂਸਪੋਰਟੇਸ਼ਨ ਦੇ ਵਿੱਚ, ਟਰੱਕਿੰਗ 'ਚ ਆਪਾਂ ਕੱਲ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਖਬਰਾਂ, ਕਿਸ ਤਰ੍ਹਾਂ ਜਿਹੜਾ ਆ ਬੁਰਾ ਹਾਲ ਚੱਲ ਰਿਹਾ ਹੈਗਾ ਆ। ਸੋ ਕਰੋਨਾ ਤੋਂ ਬਾਅਦ ਹੁਣ ਜਿਹੜਾ ਆ ਬੈਂਕਾਂ ਵਾਲਾ ਜਿਹੜਾ ਸਿਸਟਮ ਆ, ਇਸ ਨੇ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਘਬਰਾਇਆ ਹੋਇਆ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਲੋਕ ਛੋਟੀਆਂ ਜਿਹੜੀਆਂ ਬੈਂਕਾਂ ਆ ਉਹਨਾਂ 'ਚੋਂ ਪੈਸੇ ਕੱਢ ਕੇ ਵੱਡੀਆਂ ਬੈਂਕਾਂ 'ਚ ਪਾ ਰਹੇ ਆ। ਹਾਲਾਂਕਿ ਹਰ ਬੈਂਕ 'ਚ ਤੁਹਾਡਾ $2.5 ਲੱਖ ਤੱਕ FDIC ਇੰਸ਼ੋਰਡ ਹੈਗਾ ਆ, ਪਰ ਲੋਕਾਂ 'ਚ ਪੈਨਿਕ ਆ। ਪਰ ਜੇ ਉਹੀ ਜਿੱਦਾਂ ਆਪਾਂ ਦੇਖਦੇ ਹਾਂ ਵੀ ਵੱਡੀਆਂ ਕੰਪਨੀਆਂ ਐਮਾਜ਼ੋਨ, ਗੂਗਲ, ਮਾਈਕਰੋਸਾਫਟ, ਐਪਲ ਇਹ ਰਹਿ ਗਈਆਂ, ਛੋਟੇ ਕਈ ਮਰ ਗਏ, ਤੇ ਜੇ ਉਹੀ 4 ਕੁ ਬੈਂਕਾਂ ਰਹਿ ਗਈਆਂ ਤੇ ਫਿਰ ਉਹ ਆਪਣੇ ਰੂਲ ਜਿਹੜੇ ਆ ਉਸ ਹਿਸਾਬ ਦੇ ਨਾਲ ਲੈਂਡਿੰਗ, ਉਹ ਕਾਫੀ ਕੁਝ ਜਿਹੜਾ ਉਹਦਾ ਜਿਹੜਾ ਅਸਰ ਪਊਗਾ। ਨਹੀਂ ਜਿਹੜੀਆਂ ਦੇਖੋ ਰੂਰਲ ਹਰਜੋਤ ਸਿੰਘ ਬੈਂਕਾਂ ਜੀ, ਆ। ਸੌਰੀ ਮੈਂ ਤੁਹਾਨੂੰ ਜੀ ਵਿੱਚੇ ਕੱਟ ਰਿਹਾ, ਹੁਣ ਇੱਥੇ ਸਪਸ਼ਟ ਆ ਹੁਣ ਜਿੱਦਾਂ ਕ੍ਰੈਡਿਟ ਯੂਨੀਅਨਸ ਜਾਂ ਹੋਰ ਆ, ਉਹ ਫਿਰ ਵੀ ਤੁਹਾਨੂੰ ਤੁਹਾਡੇ ਸੇਵਿੰਗਸ ਦੇ ਵਿੱਚ ਜਾਂ ਚੈਕਿੰਗ ਦੇ ਵਿੱਚ ਕਿਸੇ ਦੇ ਉੱਤੇ ਕੁਛ ਇੰਟਰਸਟ ਰੇਟ ਜਿਹੜਾ ਉਹ ਦਿੰਦੇ ਆ। ਵੱਡੀਆਂ ਬੈਂਕਾਂ ਦੇ ਵਿੱਚ ਕਿਤੇ ਇੰਟਰਸਟ ਰੇਟ ਸੁਣਿਆ ਤੁਹਾਨੂੰ ਕਿਤੇ ਕੋਈ ਮਿਲਦਾ? ਤੁਸੀਂ ਜਿੰਨੇ ਮਰਜ਼ੀ ਉਹਦੇ ਵਿੱਚ ਡਾਲਰ ਰੱਖੇ ਹੋਣ, ਅਗਲੇ ਆਪਣੇ ਵੱਲੋਂ ਜਿਹੜਾ ਉਹ ਤੁਹਾਡੇ ਸੈਂਟ ਮੇ ਵੀ 2-4 ਜਿਹੜੇ ਉਹ ਆ ਦੇਣ ਤਾਂ ਪਾ ਦੇਣ, ਹਨਾ ਵੀ ਉਹ ਤੁਸੀਂ ਦੇਖੋ ਵੀ ਉਹ ਆਪ ਦਾ 0% ਦੇ ਉੱਤੇ ਸੈਂਟਰਲ ਬੈਂਕ ਤੋਂ ਜਿਹੜੇ ਉਹ ਚੱਕ ਰਹੇ ਆ, ਤੁਹਾਨੂੰ ਅੱਗੇ ਕੁਛ ਨਹੀਂ ਦੇ ਰਹੇ। ਪੈਸਾ ਤੁਹਾਡਾ ਜਿਹੜਾ ਉਹ ਅੱਗੇ ਆਪ ਇਨਵੈਸਟ ਕਰਕੇ ਮਨੀ ਜਿਹੜੀ ਉਹ ਬਣਾ ਰਹੇ ਆ। ਐਟਲੀਸਟ ਜਿਹੜੇ ਛੋਟੇ ਬੈਂਕ ਆ ਉਹ ਤੁਹਾਨੂੰ ਇਦਾਂ ਦੇ ਜਿਹੜੇ ਆ ਉਹ ਫੀਚਰਸ ਜਿਹੜੇ ਉਹ ਦਿੰਦੇ ਆ। ਸੋ ਜਿਹੜੇ ਰੀਜਨਲ ਬੈਂਕਸ ਦਾ ਫੇਲ ਹੋਣਾ ਬਹੁਤ ਖਤਰਨਾਕ ਚੀਜ਼ ਅਮਰੀਕਾ ਦੇ ਲਈ ਜਿਹੜੀ ਉਹ ਹੋਊਗੀ, ਤੇ ਇਹ ਇਸ ਦੇ ਲਈ ਸਾਰਿਆਂ ਨੂੰ ਬੜੀ ਧਿਆਨ ਦੇ ਨਾਲ ਜਿਹੜੀ ਉਹ ਦੇਖਣ ਵਾਲੀ ਜਿਹੜੀ ਉਹ ਜ਼ਰੂਰਤ ਆ। ਬਹੁਤੇ ਬੰਦੇ ਜਿਹੜੇ ਡਾਲਰ ਆ ਉਹ ਸਿਰਫ ਸੇਵ ਕਰਕੇ ਉੱਥੇ ਰੱਖਦੇ ਆ। ਉਹਨਾਂ ਨੂੰ ਬਹੁਤਿਆਂ ਨੂੰ, ਕਈਆਂ ਨੂੰ ਇਹ ਨਹੀਂ ਹੁੰਦਾ ਵੀ ਇੱਥੇ ਮੈਨੂੰ ਇੰਟਰਸਟ ਰੇਟ ਮਿਲੂਗਾ ਨਹੀਂ ਮਿਲੂਗਾ, ਕਿੱਦਾਂ ਵੀ ਆ, ਹਾਂ ਲੋੜ ਪਏ ਤੇ ਆਪਾਂ ਕਢਾ ਕੇ ਜਿਹੜਾ ਉਹ ਵਰਤ ਸਕਦੇ ਆ। ਪਰ ਇਹੀ ਚੀਜ਼ਾਂ ਜੇ ਪਾਲਿਸੀਜ਼ ਦੇ ਵਿੱਚ ਚੇਂਜਿਸ ਆਉਂਦੀਆਂ ਆ ਤਾਂ ਫਿਰ ਉਹਦੇ ਨਾਲ ਜਿਹੜਾ ਉਹ ਫਰਕ ਕਾਫੀ ਥਾਵਾਂ ਦੇ ਉੱਤੇ ਜਿਹੜਾ ਉਹ ਪੈ ਜਾਂਦਾ ਹੈ। ਸੋ ਇਹ ਖੇਤਰ ਨੂੰ ਬਹੁਤ ਧਿਆਨ ਦੇ ਨਾਲ ਦੇਖਣ ਵਾਲੀ ਜ਼ਰੂਰਤ ਆ। ਤੇ ਜੀ ਬਾਕੀ ਜਿਹੜਾ ਹਰਜੋਤ ਸਿੰਘ ਜੀ ਰੇਟ ਹਾਈਕਸ ਦੀ ਗੱਲ ਚੱਲ ਰਹੀ ਆ, ਮੋਰਗਨ ਸਟੈਨਲੀ ਉਹਨਾਂ ਦੇ ਜਿਹੜੇ ਸਟ੍ਰੈਟੇਜਿਸਟ ਆ ਉਹਨਾਂ ਨੇ ਕਿਹਾ ਆ ਵੀ ਪਿਛਲੇ 70 ਸਾਲ ਦਾ ਜਿਹੜਾ ਤੁਸੀਂ ਦੇਖ ਲਓ, ਉਹਦੇ ਵਿੱਚ ਕਹਿੰਦੇ ਵੀ ਜਦੋਂ ਵੀ ਹਾਈਕਿੰਗ ਹੋਈ ਆ, ਹਾਈਕ ਸਾਈਕਲ ਆਇਆ ਆ, ਉਸ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਐਂਡ ਦੇ ਵਿੱਚ ਇਧਰ ਰਿਸੈਸ਼ਨ ਆਇਆ ਆ ਜਾਂ ਜੀ ਆਰਥਿਕ ਸੰਕਟ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਜਿਹੜਾ ਆ ਉਹ ਆਇਆ ਆ। ਮੋਰਗਨ ਸਟੈਨਲੀ ਦੇ ਸਟ੍ਰੈਟੇਜਿਸਟ ਕਹਿੰਦੇ ਵੀ ਇਸ ਵਾਰ ਵੀ ਕੋਈ ਇਸ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੋਣਾ। ਇਹ ਮੈਂ ਨਹੀਂ ਕਹਿ ਰਿਹਾ, ਹਰਜੋਤ ਸਿੰਘ ਜੀ ਨਹੀਂ ਕਹਿ ਰਹੇ, ਇਹ ਜਿਹੜਾ ਮੋਰਗਨ ਸਟੈਨਲੀ ਦੇ ਜਿਹੜੇ ਸਟ੍ਰੈਟੇਜਿਸਟ ਆ ਉਹਨਾਂ ਦੇ ਦੁਆਰਾ ਇਹ ਜਿਹੜਾ ਬਿਆਨ ਇਹ ਆਇਆ ਹੈਗਾ ਆ। ਇਹ ਜਿਹੜੀਆਂ ਮਿਸਟਰੀਆਂ ਸੀਗੀਆਂ ਨਾ ਵੀ ਪਹਿਲੇ 2 ਮਹੀਨਿਆਂ 'ਚ ਵੀ ਕਿਸੇ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਆਰਥਿਕਤਾ ਕਿੱਧਰ ਨੂੰ ਜਾਊਗੀ, ਜੌਬਾਂ ਵਧੀ ਜਾਂਦੀਆਂ ਆ, ਪੇਰੋਲਸ ਐਡ ਹੋਈ ਜਾ ਰਹੇ, ਅਨਇੰਪਲੋਇਮੈਂਟ ਥੱਲੇ ਨੂੰ ਆ ਰਹੀ ਆ, ਤੇ ਇਕਨੋਮੀ ਜਿਹੜੀ ਉਹ ਠੀਕ ਠਾਕ ਜਿਹੜੀ ਚੱਲ ਰਹੀ ਆ। ਪਰ ਇਵੈਂਚੁਅਲੀ ਆ ਹੁਣ ਬੈਂਕ ਫੇਲੀਅਰਸ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਇੱਕ ਝਟਕਾ ਜਿਹਾ ਜਿਹੜਾ ਆ ਉਹ ਲੱਗਾ ਆ। ਉਹ ਰਿਐਲਿਟੀ ਦੀ ਜਿਹੜੀ ਆ ਕਿੱਕ ਆਉਣੀ ਸ਼ੁਰੂ ਹੋਈ ਆ ਵੀ ਇੱਥੇ ਇਸ ਟਾਈਮ ਚੱਲ ਕੀ ਰਿਹਾ ਆ। ਸੋ 1900 ਕਹਿੰਦੇ ਆ ਵੀ 80% ਆਫ ਦਾ ਟਾਈਮ ਰਿਸੈਸ਼ਨ ਜਿਹੜਾ ਆ ਉਹ ਆਉਂਦਾ ਆ ਹਾਈਕ ਸਾਈਕਲ ਤੋਂ ਬਾਅਦ 'ਚ, ਤੇ ਫਾਈਨੈਂਸ਼ੀਅਲ ਕ੍ਰਾਈਸਿਸ ਜਿਹੜਾ ਆ ਉਹ 2 ਵਾਰੀ ਆਇਆ 1984 ਤੇ 1994 ਦੇ ਵਿੱਚ। ਗ੍ਰੈਮ ਸੈਕਟਰ ਜਿਹੜੇ ਨੇ ਇਹ ਚੀਫ ਯੂਰਪੀਅਨ ਇਕੁਇਸਟ ਸਟ੍ਰੈਟੇਜਿਸਟ ਨੇ ਮੋਰਗਨ ਸਟੈਨਲੀ ਲੰਡਨ ਦੇ ਵਿੱਚ, ਉਹਨਾਂ ਨੇ ਅੱਜ ਜਿਹੜਾ ਇਹ ਬਿਆਨ ਜਿਹੜਾ ਉਹ ਦਿੱਤਾ ਹੈਗਾ ਆ। ਸੋ ਇਹ ਹੁਣ ਦੇਖੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ ਆ। ਜੀ ਜੀ ਸੋ ਬਿਲਕੁਲ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ, ਛੋਟੀਆਂ ਬੈਂਕਾਂ, ਕ੍ਰੈਡਿਟ ਯੂਨੀਅਨਸ ਆ, ਕਈ ਵਾਰੀ ਉੱਥੇ ਕੋਈ ਮੰਥਲੀ ਫੀਸ ਨਹੀਂ ਚਾਰਜ ਕਰਦੇ। ਬਹੁਤ ਸਾਰੀਆਂ ਕ੍ਰੈਡਿਟ ਯੂਨੀਅਨਸ ਆ ਨਾਨ ਪ੍ਰੋਫਿਟ। ਇਸੇ ਤਰ੍ਹਾਂ ਸਮਾਲ ਰੂਰਲ ਏਰੀਏ ਦੇ ਵਿੱਚ ਬੈਂਕਸ ਆ। ਜਦੋਂ ਪਿਛਲੀ ਵਾਰੀ PVP ਲੋਨ ਹੋਏ ਸੀ, ਤੁਸੀਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਜਿਹੜੀਆਂ ਵੱਡੀਆਂ ਬੈਂਕਾਂ ਸੀਆਂ
ਉਹ ਉਹਨਾਂ ਦੇ ਕੋਲ ਟਾਈਮ ਹੀ ਨਹੀਂ ਅਵੇਲੇਬਲ ਹੁੰਦਾ ਸੀ, ਸਾਈਨ ਅਪ ਹੀ ਨਹੀਂ ਹੁੰਦਾ ਸੀ, ਜਾਂ ਉਹ ਛੋਟੇ ਜਿਹੜੇ ਕਸਟਮਰ ਆ, ਛੋਟੇ ਬਿਜ਼ਨੈਸਿਸ ਆ, ਉਹਨਾਂ ਨੂੰ ਹੈਂਡਲ ਹੀ ਨਹੀਂ ਕਰਦੇ ਸੀ। ਸੋ ਛੋਟੀਆਂ ਬੈਂਕਾਂ ਨੇ ਬਹੁਤ ਸਾਥ ਦਿੱਤਾ ਸੀ। ਸੋ ਜੇ ਉਹ ਖਤਮ ਹੋ ਜਾਂਦੀਆਂ, ਉਹ ਇੱਕ ਬਹੁਤ ਵੱਡੀ ਪ੍ਰੋਬਲਮ ਹੋਊਗੀ। ਦੂਸਰੇ ਪਾਸੇ ਅੱਜ ਟ੍ਰੇਜਰੀ ਸੈਕਟਰੀ ਜੈਨੇਟ ਜੈਲਨ ਨੇ ਜਿੰਨੇ ਵੀ ਸੈਨੇਟਰਸ ਆ, ਉਹਨਾਂ ਨੂੰ ਇਹ ਕਹਿਤਾ ਵੀ ਗਵਰਨਮੈਂਟ ਜਿਹੜੇ ਅਨਇੰਸ਼ੋਰਡ ਡਿਪੋਜ਼ਿਟਸ ਆ, ਉਹਨਾਂ ਨੂੰ ਜਿਹੜਾ ਰਿਫੰਡ ਨਹੀਂ ਕਰੂਗੀ ਹਰ ਇੱਕ ਬੈਂਕ ਦੇ ਲਈ, ਜੇ ਹੋਰ ਛੋਟੀਆਂ ਬੈਂਕਾਂ ਵੀ ਜਿਹੜੀਆਂ ਜਾਂ ਹੋਰ ਫੇਲ ਹੋ ਜਾਂਦੀਆਂ ਆ। ਸੋ ਇਹ ਕਹਿੰਦੇ ਵੀ ਇੱਕ ਬਹੁਤ ਵੱਡਾ ਬੈਂਕ ਸੀ ਸਿਲੀਕਨ ਵੈਲੀ ਬੈਂਕ ਤੇ ਸਿਗਨੇਚਰ ਬੈਂਕ, ਤਾਂ ਕਰਕੇ ਉਹਨਾਂ ਨੇ ਜਿਹੜੀ ਹੈਲਪ ਆਊਟ ਕੀਤੀ ਹੈਗੀ ਆ। ਸੋ ਇੱਥੇ ਵੀ ਹੱਥ ਖੜੇ ਕਰਦੇ ਲੱਗਦੇ ਹੈਗੇ ਆ ਜੋ ਫੈਡਰਲ ਸਰਕਾਰ ਆ। ਤੇ ਦੂਸਰੇ ਪਾਸੇ ਜੇ ਦੱਸਦੇ ਜਾਈਏ, ਜਿਸ ਤਰ੍ਹਾਂ $30 ਬਿਲੀਅਨ ਦੇ ਕਰੀਬ 11 ਬੈਂਕਾਂ ਨੇ ਫਸਟ ਰਿਪਬਲਿਕ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਤੇ ਸੀ, ਜਿਹਦੇ ਬਾਰੇ ਅੱਜ ਮੈਂ ਤੁਹਾਨੂੰ ਦੱਸਿਆ ਵੀ ਆਲਰੇਡੀ ਉਹਨਾਂ ਦਾ ਅੱਜ ਸਟਾਕ 20% ਡਾਊਨ ਹੋ ਚਲਾ ਗਿਆ। ਸੋ ਕਹਿੰਦੇ ਵੀ ਈਵਨ ਦੋ 11 ਬੈਂਕਾਂ ਨੇ $30 ਬਿਲੀਅਨ ਫਸਟ ਰਿਪਬਲਿਕ ਸਟਾਕ ਬੈਂਕ 'ਚ ਪੈਸੇ ਜਮ੍ਹਾਂ ਕਰਤੇ, ਪਰ ਫਿਰ ਵੀ ਉਹ ਉਹਨੂੰ ਸੇਵ ਨਹੀਂ ਕਰ ਸਕਦੇ। ਪਿਛਲੇ 3 ਦਿਨਾਂ ਤੋਂ ਲਗਾਤਾਰ 20% 30% ਏਦਾਂ ਉਹਦੇ ਸਟਾਕ ਜਿਹੜੇ ਆ ਡਾਊਨ ਜਾ ਰਹੇ ਹੈਗੇ ਆ। ਸੋ ਇਹ ਸਾਰੇ ਕਾਸੇ ਦੀ ਜਿਹੜੀ ਇੰਪਲੀਕੇਸ਼ਨ ਆ, ਉਹ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਉੱਤੇ ਬਹੁਤ ਵੱਡੀ ਆ। ਤੇ ਸਭ ਤੋਂ ਵੱਡਾ ਇਸ ਵੇਲੇ ਪ੍ਰੈਜ਼ੀਡੈਂਟ ਬਾਈਡਨ ਲਈ ਯੂਕਰੇਨ, ਚਾਈਨਾ, ਟਿਕਟੌਕ ਤੋਂ ਬਾਅਦ ਜਿਹੜਾ ਕ੍ਰਾਈਸਿਸ ਆ, ਪੋਲੀਟੀਕਲ ਕ੍ਰਾਈਸਿਸ, ਉਹ ਬੈਂਕਿੰਗ ਟਰਮੋਇਲ ਦਾ ਆ। ਉਹ ਆਪਾਂ ਜਿਹੜੀ ਆ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਚੱਲ ਰਿਹਾ ਹੈ। ਹਰਜੋਤ ਸਿੰਘ ਖਾਲਸਾ ਜੀ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚਲੀਏ। ਅੱਜ ਕਲਪਨਾ ਚਾਵਲਾ ਦਾ ਜਨਮ ਦਿਨ ਆ। ਸਾਰਿਆਂ ਨੂੰ ਯਾਦ ਹੋਊਗਾ ਸਰੋਤਿਆਂ ਨੂੰ, ਪੁਲਾੜ ਦੇ ਵਿੱਚ ਜਾਣ ਵਾਲੀ ਪਹਿਲੀ ਜਿਹੜੀ ਇਹ ਪੰਜਾਬੀ ਮੂਲ ਦੀ ਇੰਡੀਅਨ ਸੀਗੀ ਕਲਪਨਾ ਚਾਵਲਾ। ਤੇ ਜਦੋਂ ਉਹ ਜਿਹੜਾ ਉਹਨਾਂ ਦਾ ਉੱਥੇ ਮੌਤ ਹੋ ਗਈ ਉਸ ਟਾਈਮ ਦੇ ਉੱਤੇ, ਸੋ ਉਹਨਾਂ ਨੂੰ ਵੀ ਆਪਾਂ ਅੱਜ ਯਾਦ ਕਰਦੇ ਹੈਗੇ। ਜੀ ਬਿਲਕੁਲ। ਪੁਲਾੜ ਤੋਂ ਵਾਪਸੀ ਦੇ ਦੌਰਾਨ ਜਿਹੜਾ ਆ ਇਹਨਾਂ ਦਾ ਪੂਰਾ ਹੀ ਜਿਹੜਾ ਕ੍ਰੈਸ਼ ਆ ਉਹ ਹੋ ਗਿਆ ਸੀਗਾ, ਤੇ ਉਸ ਦੇ ਨਾਲ ਜਿਹੜੇ ਹੋਰ ਐਸਟਰੋਨੌਟ ਸੀਗੇ ਉਹਨਾਂ ਦੀ ਮੌਕੇ ਤੇ ਹੀ ਥਾਈ ਮੌਤ ਹੋ ਗਈ ਸੀ। ਇਹਨਾਂ ਨੂੰ ਬਾਅਦ ਦੇ ਵਿੱਚ ਕਾਂਗਰੈਸ਼ਨਲ ਸਪੈਸ਼ਲ ਮੈਡਲ ਆਫ ਆਨਰ ਵੀ ਜਿਹੜਾ ਉਹ ਦਿੱਤਾ ਗਿਆ ਸੀ। ਕੁਝ ਹੋਰ ਖਬਰਾਂ ਤੇ ਫਿਰ ਜਿਹੜਾ ਹਰਜੋਤ ਸਿੰਘ ਜੀ ਆਪਾਂ ਇੱਕ ਵਾਰੀ ਫਿਰ ਫਾਈਨੈਂਸ਼ੀਅਲ ਕ੍ਰਾਈਸਿਸ ਜੋ ਚੱਲ ਰਿਹਾ ਉਸ ਦੇ ਉੱਤੇ ਚਰਚਾ ਜਿਹੜੀ ਉਹ ਕਰਦੇ ਆ। ਸੋ ਜਿਹੜੀ ਇਸ ਟਾਈਮ ਐਮਾਜ਼ੋਨ ਨੂੰ ਸੂ ਕੀਤਾ ਜਾ ਰਿਹਾ ਆ ਨਿਊਯਾਰਕ ਦੇ ਸਟੋਰ ਨੂੰ ਲੈ ਕੇ, ਵੀ ਉੱਥੇ ਉਹਨਾਂ ਨੇ ਕਸਟਮਰਸ ਨੂੰ ਦੱਸਿਆ ਹੀ ਨਹੀਂ ਵੀ ਉਹਨਾਂ ਦਾ ਜਿਹੜਾ ਫੇਸ਼ੀਅਲ ਰੈਕਗਨਾਈਜੇਸ਼ਨ ਆ, ਯਾਨੀ ਕਿ ਫੇਸ਼ੀਅਲ ਡਾਟਾ ਆ, ਉਹ ਯੂਜ਼ ਕੀਤਾ ਜਾ ਰਿਹਾ ਆ। 2021 ਦੇ ਵਿੱਚ ਨਿਊਯਾਰਕ ਦੇ ਵਿੱਚ ਇੱਕ ਕਾਨੂੰਨ ਬਣਿਆ ਸੀਗਾ ਵੀ ਜਿਸ ਵਿੱਚ ਹਰ ਅਮਰੀਕਨ ਸਿਟੀ ਨੂੰ ਜਿਹੜਾ ਆ ਇਹ ਇੱਕੋ ਇੱਕ ਇਹ ਸਿਟੀ ਸੀਗੀ ਵੀ ਜਿਹਨੇ ਰਿਕਵਾਇਰ ਕੀਤਾ ਸੀਗਾ ਬਿਜ਼ਨੈਸਿਸ ਨੂੰ ਇਹ ਸਾਈਨਸ ਪੋਸਟ ਕਰਨ ਦੇ ਲਈ ਵੀ ਜੇ ਉਹਨਾਂ ਦੀ ਬਾਇਓਮੈਟ੍ਰਿਕ ਇਨਫੋਰਮੇਸ਼ਨ ਟਰੈਕ ਕੀਤੀ ਜਾ ਰਹੀ ਆ। ਸੋ ਉੱਥੇ ਨਿਊਯਾਰਕ ਸਿਟੀ ਦੇ ਜਿਹੜੇ ਕਸਟਮਰਸ ਆ ਉਹਨਾਂ ਦੇ ਲਈ ਇਹਨਾਂ ਨੇ ਜਿਹੜੇ ਬੋਰਡ ਨਹੀਂ ਸੀ ਲਾਏ, ਜਿਸ ਕਰਕੇ ਹੁਣ ਇਹਨਾਂ ਦੇ ਉਲਟ ਲਾਸੂਟ ਕੀਤਾ ਜਾ ਰਿਹਾ ਆ। ਸੋ ਬਿਲਕੁਲ ਹਰਜੋਤ ਸਿੰਘ ਜੀ, ਆਪਾਂ ਜਿੱਦਾਂ ਦੇਖਿਆ ਮੌਮ ਐਂਡ ਪੌਪ ਸ਼ਾਪਸ ਨੂੰ ਤਾਲੇ ਲਵਾ ਕੇ ਸਾਰਾ ਕੁਝ ਈ-ਕਾਮਰਸ ਦੇ ਵਿੱਚ ਲਿਆ ਕੇ ਤੇ ਬਾਅਦ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਸਟੋਰ ਖੋਲੇ, ਜਿਹੜੇ ਕਿ ਹੁਣ ਇਹਨਾਂ ਨੇ ਗੋ ਸਟੋਰਸ ਜਿਹੜੇ ਉਹਨਾਂ ਨੂੰ ਬੰਦ ਕਰਨੇ ਵੀ ਜਿਹੜੇ ਉਹ ਕਈ ਥਾਂ ਤੇ ਪੈ ਰਹੇ ਆ, ਕਿਉਂਕਿ ਲੋਕਾਂ ਦਾ ਇਵੈਂਚੁਅਲੀ ਜਿਹੜਾ ਆ ਉਹ ਰੁਝਾਨ ਇਸ ਚੀਜ਼ ਵੱਲ ਨੂੰ ਉਹਨਾਂ ਦੇ ਵੱਲ ਨੂੰ ਘੱਟ ਆ। ਤੇ ਹੁਣ ਇਦਾਂ ਦੀ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ ਤਾਂ ਪ੍ਰਾਈਵੇਸੀ ਨੂੰ ਲੈ ਕੇ ਵੀ ਲੋਕ ਕਾਫੀ ਚਿੰਤਤ ਇਸ ਚੀਜ਼ 'ਚ ਰਹਿੰਦੇ ਆ। ਜੀ, ਇੱਕ ਪਾਸੇ ਤਾਂ ਪ੍ਰਾਈਵੇਸੀ ਨੂੰ ਲੈ ਕੇ ਟਿਕਟੌਕ ਦਾ ਇੰਨਾ ਜ਼ਿਆਦਾ ਰੌਲਾ ਤੇ ਦੂਜੇ ਪਾਸੇ ਦੇ ਤੇ ਆਪਣੀਆਂ ਹੀ ਕੰਪਨੀਆਂ ਜੇ ਕਰ ਰਹੀਆਂ, ਸੋ ਇਹ ਵੀ ਇੱਕ ਜਿਹੜੀ ਆ ਬਹੁਤ ਮਾੜੀ ਗੱਲ ਹੈਗੀ। ਇੱਕ ਜਿਹੜੀ ਅਗਲੀ ਖਬਰ ਇੰਡੀਆਨਾ ਤੋਂ ਆ ਰਹੀ ਆ। ਇੰਡੀਆਨਾ ਦਾ ਬਿਊਰੋ ਆਫ ਮੋਟਰ ਵਹੀਕਲਸ ਉਹ ਵੀ ਤੁਹਾਡੀ ਪਰਸਨਲ ਇਨਫੋਰਮੇਸ਼ਨ ਵੇਚ ਰਿਹਾ ਹੈ। ਕਹਿੰਦੇ ਵੀ ਪ੍ਰਾਈਵੇਟ ਕੰਪਨੀਆਂ ਤੇ ਕਈ ਲੋਕਾਂ ਨੂੰ ਇਹ ਤੁਹਾਡੀ ਇਨਫੋਰਮੇਸ਼ਨ ਤੁਹਾਡੇ ਪੁੱਛੇ ਬਗੈਰ ਜਿਹੜੀ ਆ ਉਹ ਵੇਚੀ ਜਾ ਰਹੀ ਆ। BMW ਜਿਹੜੀ ਇੰਡੀਆਨਾ ਦੀ, ਉਹਨਾਂ ਨੇ 2022 ਦੇ ਵਿੱਚ ਤੁਹਾਡੀ ਇਨਫੋਰਮੇਸ਼ਨ ਉੱਥੋਂ ਦੇ ਲੋਕਾਂ ਦੀ ਵੇਚ ਕੇ $25 ਮਿਲੀਅਨ ਵੀ ਜਿਹੜੇ ਉੱਤੇ ਕਮਾਏ ਹੈਗੇ ਆ। ਉੱਥੋਂ ਦੇ ਇੱਕ ਟੀਵੀ ਨੇ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ, ਉਹਦੇ ਵਿੱਚ ਇਹ ਪਤਾ ਲੱਗਾ ਵੀ ਨਾਮ, ਡੇਟ ਆਫ ਬਰਥ, ਐਡਰੈਸ, ਪੁਰਾਣਾ ਐਡਰੈਸ, ਤੁਹਾਡੀ ਗੱਡੀ ਦਾ ਓਡੋਮੀਟਰ ਰੀਡਿੰਗ, ਕਿੱਦਾਂ ਦੀ ਗੱਡੀ ਤੁਸੀਂ ਡਰਾਈਵ ਕਰ ਰਹੇ ਆ, ਤੇ ਤੁਹਾਡਾ ਲਾਇਸੈਂਸ ਪਲੇਟ ਨੰਬਰ, ਇਹ ਸਾਰਾ ਕੁਝ ਫॉर ਸੇਲ ਹੈਗਾ ਆ। ਯੂ ਪੇ ਦ ਪ੍ਰਾਈਸ ਐਂਡ ਯੂ ਗੈਟ ਦੀ ਇਨਫੋਰਮੇਸ਼ਨ। ਇਹ ਇੰਡੀਆਨਾ ਦੇ ਜਿਹੜੇ ਬਿਊਰੋ ਆਫ ਮੋਟਰ ਵਹੀਕਲ ਦੇ ਉੱਤੇ ਜਿਹੜਾ ਇਹ ਜਿਹੜਾ ਇਸ ਟਾਈਮ ਚੱਲ ਰਿਹਾ। ਕਹਿੰਦੇ ਵੀ ਜਿਹੜੀ ਉਹ ਕਹਿ ਰਹੇ ਆ ਵੀ ਇਹ ਤਾਂ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਹੁੰਦੀ ਆ, ਵੀ ਬੜੀ ਸਟੂਪਿਡ ਗੱਲ ਆ ਵੀ ਇਹਨਾਂ ਦੇ ਦੁਆਰਾ ਜੇ ਇਸ ਤਰੀਕੇ ਦੇ ਨਾਲ BMW ਵਾਲੇ ਉੱਧਰ ਕਰ ਰਹੇ ਆ। ਸੋ ਹਰਜੋਤ ਸਿੰਘ ਜੀ, ਆਪਣੇ ਵੀ ਇੱਥੇ ਜਦੋਂ DMV ਦੇ ਵਿੱਚ ਇਹ AB ਆਈ ਥਿੰਕ 60 ਲਾ ਸੀਗਾ, ਜਿਹਦੇ ਵਿੱਚ ਅਨਡਾਕੂਮੈਂਟਡ ਲੋਕਾਂ ਦੀ ਨੂੰ ਲਾਇਸੈਂਸ ਬਣਾਉਣ ਦੇ ਲਈ ਮੇਨ ਓਕੇ ਜਿਹੜਾ ਉਹ ਕੀਤਾ ਗਿਆ ਸੀਗਾ। ਕਹਿੰਦੇ ਤਾਂ ਉਹੀ ਆ ਵੀ ਭਾਈ ਅਸੀਂ ਤੁਹਾਡੀ ਇਨਫੋਰਮੇਸ਼ਨ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਦੇ, ਪਰ ਪਿੱਛੇ ਜੇ ਇਹ ਚਰਚਾਵਾਂ ਵੀ ਜਿਹੜੀਆਂ ਆਈਆਂ ਸੀਗੀਆਂ ਵੀ ਲਾਇਸੈਂਸ ਪਲੇਟਾਂ ਨੂੰ ਟਰੈਕ ਕਰਕੇ ਵੀ ਜਿਹੜਾ ਉਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਇਹਦਾ ਮਤਲਬ ਕਿਤੇ ਨਾ ਕਿਤੇ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਾਂ ਲਾ ਇਨਫੋਰਸਮੈਂਟ ਨੂੰ ਉਹ ਇਨਫੋਰਮੇਸ਼ਨ ਮੇ ਵੀ ਸ਼ੇਅਰ ਵੀ ਕਰ ਰਹੇ ਹੋਣ। ਇੱਥੇ ਤਾਂ ਪ੍ਰਾਈਵੇਟ ਲੋਕਾਂ ਨੂੰ ਤੁਹਾਡੀ ਜਿਹੜੀ ਆ ਕੰਪਨੀਜ਼ ਨੂੰ ਇਨਫੋਰਮੇਸ਼ਨ ਆ ਇੰਡੀਆਨਾ ਦਾ ਜਿਹੜਾ ਬਿਊਰੋ ਆਫ ਮੋਟਰ ਵਹੀਕਲ ਆ ਉਹ ਵੇਚ ਰਿਹਾ ਸੀਗਾ। ਸੋ ਹੁਣ ਦੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹਨਾਂ ਦੇ ਉੱਤੇ ਓਵਰਸਾਈਡ, ਕੋਈ ਚੇਂਜਸ ਜਾਂ ਕਿੰਨੇ ਜਿਹੜਾ ਆ ਉਹ ਚੇਂਜਸ ਲਿਆਂਦੀਆਂ ਆ, ਕਿੰਨੇ ਵੇਚੀਆਂ ਆ, ਉਸ ਦੇ ਪ੍ਰਤੀ ਜਿਹੜਾ ਉਹ ਕੀ ਹੋਊਗਾ। ਹੁਣ ਤੱਕ BMW ਨੇ ਪਿਛਲੇ 10 ਸਾਲਾਂ 'ਚ $237 ਮਿਲੀਅਨ ਜਿਹੜੇ ਉਹ ਕਮਾਏ ਆ ਤੁਹਾਡੇ ਸਾਰਿਆਂ ਦੀ ਇਨਫੋਰਮੇਸ਼ਨ ਵੇਚ ਕੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ FDIC ਫੈਡਰਲ ਰਿਜ਼ਰਵ ਦੀ ਜਿਹੜੀ ਆ ਗੱਲਬਾਤ ਕਰਦੇ ਆ ਰਹੇ ਹੈਗੇ ਆ, ਉਹਦੇ ਸੰਬੰਧ ਦੇ ਵਿੱਚ ਆਪਾਂ ਤੁਹਾਨੂੰ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ ਵੀ $2.5 ਲੱਖ ਤੱਕ ਤੁਹਾਡੇ ਜਿਹੜੇ FDIC ਇੰਸ਼ੋਰਡ ਫੰਡ ਕਿਸੇ ਵੀ ਬੈਂਕ, ਅਲਟੀਮੇਟਲੀ ਜਿਹੜੀ ਸਿਲੀਕਨ ਵੈਲੀ ਬੈਂਕ ਤੇ ਸਿਗਨੇਚਰ ਬੈਂਕ ਜਿਹੜੀ ਸੈਨ ਫਰਾਂਸਿਸਕੋ ਦੀ, ਦੋਨੋਂ ਜਿਹੜੀਆਂ ਫੇਲ ਹੋਣ ਜਾ ਰਹੀਆਂ। ਇਹਨਾਂ ਦੇ ਵਿੱਚ ਕਹਿੰਦੇ ਪਈ 94% ਸਿਲੀਕਨ ਵੈਲੀ ਬੈਂਕ ਦੇ ਵਿੱਚ
ਤੇ 90% ਸਿਗਨੇਚਰ ਬੈਂਕ ਦੇ ਵਿੱਚ ਜਿਹੜੇ ਡਿਪੋਜ਼ਿਟਰ ਸੀ ਉਹ ਅਨਇੰਸ਼ੋਰਡ ਸੀ। ਸੋ ਉਹਨਾਂ ਦਾ ਮਨੀ 2.5 ਲੱਖ ਤੋਂ ਕਿਤੇ ਵੱਧ ਸੀਗਾ। ਜਦ ਕਿ ਕਹਿੰਦੇ ਵੀ ਜੋ ਇਕੋਨੋਮਿਸਟ ਆ ਉਹ ਕਹਿੰਦੇ ਵੀ ਯੂਐਸ ਬੈਂਕਸ ਦੇ ਵਿੱਚ ਕਲੋਜ਼ ਟੂ 47% ਇਹ ਰੇਸ਼ੋ ਹੋਣੀ ਚਾਹੀਦੀ ਹੈਗੀ ਆ। ਹੁਣ ਇਹਨਾਂ ਨੇ ਇੱਕ ਵਾਰੀ ਤਾਂ ਬਚਾ ਤਾਂ ਜ਼ਰੂਰ ਲਿਆ ਆ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ, ਪਰ ਇਹਨਾਂ ਲਈ ਇੱਕ ਬਹੁਤ ਵੱਡੀ ਸਿਰਦਰਦੀ ਜਿਹੜੀ ਆ ਆਉਣ ਵਾਲੇ ਸਮੇਂ 'ਚ ਬਣਨੀ ਹੈਗੀ ਆ। ਸਿਲੀਕਨ ਵੈਲੀ ਬੈਂਕ ਦੀ ਜੇ ਗੱਲ ਕਰਦੇ ਜਾਈਏ, ਜਿਹੜੀ ਰੋਕੂ ਕੰਪਨੀ ਆ ਉਹਨਾਂ ਦਾ $1.9 ਬਿਲੀਅਨ ਕੈਸ਼ ਇਸ ਬੈਂਕ ਦੇ ਵਿੱਚ ਸੀਗਾ, ਉਹਨਾਂ ਨੇ ਜਦੋਂ SEC ਫਾਈਲਿੰਗ ਕੀਤੀ ਹੈਗੀ ਆ। ਤੇ ਇਹ ਇੱਕ ਬਹੁਤ ਵੱਡਾ ਅਮਾਊਂਟ ਹੈ। ਇਸ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਬੈਂਕਾਂ ਆ ਜਿਨ੍ਹਾਂ ਦੇ ਬਿਲੀਅਨਸ ਆਫ ਡਾਲਰ ਇਸ ਬੈਂਕ ਦੇ ਵਿੱਚ ਸੀਗੇ। ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਤੁਹਾਡੇ ਨਾਲ ਦੱਸਿਆ ਸੀ ਵੀ ਇਹਦਾ ਜਿਹੜਾ ਬਹੁਤ ਜ਼ਿਆਦਾ ਅਸਰ ਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਪੋਲੀਟੀਕਲ ਕੈਰੀਅਰ ਦੇ ਉੱਤੇ ਪੈਣ ਜਾ ਰਿਹਾ ਆ। ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਤੇ ਸਰੋਤਿਆਂ ਨੂੰ ਯਾਦ ਹੋਊਗਾ ਰਿਸੈਸ਼ਨ ਆਇਆ ਸੀ, ਤੇ ਉਹਨਾਂ ਨੇ ਜਿਹੜਾ ਆਪਣਾ ਮੈਮੋਇਰ ਲਿਖਿਆ ਆ, ਆਟੋਬਾਇਓਗ੍ਰਾਫੀ ਲਿਖੀ ਆ, ਇਹ ਪ੍ਰੋਮਿਸਡ ਲੈਂਡ, ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਵੀ ਜਿਹੜਾ 2008 ਦਾ ਕ੍ਰਾਈਸਿਸ ਸੀਗਾ, ਅਸੀਂ ਬੈਂਕਾਂ ਨੂੰ ਵੇਲ ਆਊਟ ਕੀਤਾ ਸੀ ਉਸ ਟਾਈਮ ਦੇ ਉੱਤੇ, ਤੇ ਉਹ ਕਹਿੰਦੇ ਵੀ ਸਭ ਤੋਂ ਜਿਹੜਾ ਮਾੜਾ ਡਿਸੀਜਨ ਸੀ ਉਸ ਟਾਈਮ ਦੇ ਉੱਤੇ। ਕਹਿੰਦੇ ਵੀ ਜਿਹੜੇ ਲੋਕ ਆ, ਜਿਹੜੀ ਆਮ ਪਬਲਿਕ ਆ, ਉਹ ਇਹ ਸੋਚਦੀ ਆ ਵੀ ਜਦੋਂ ਗਵਰਨਮੈਂਟ ਬੈਂਕਾਂ ਨੂੰ ਵੇਲ ਆਊਟ ਕਰਦੀ ਆ ਇਹ ਸਕੈਮ ਆ। ਇਹ ਆਪਾਂ ਦੇਖਿਆ ਵੀ ਆ ਵੀ ਬਹੁਤ ਸਾਰੇ ਜਿਹੜੇ ਲੋਕ ਸੀ ਉਹਨਾਂ ਦੇ ਜਿਹੜੇ ਘਰ ਲੂਜ਼ ਹੋ ਗਏ, ਪੇਮੈਂਟਾਂ ਹਾਈ ਹੋ ਗਈਆਂ ਸੀ, ਇੰਟਰਸਟ ਰੇਟ ਉੱਪਰ ਚਲ ਗਏ ਸੀ ਕਿਉਂਕਿ ਜਿਨ੍ਹਾਂ ਨੇ ਐਡਜਸਟੇਬਲ ਲਾਏ ਸੀ। ਸੋ ਆਮ ਲੋਕ ਤਾਂ ਮਾਰੇ ਗਏ, ਪਰ ਵੱਡੀਆਂ ਜਿਹੜੀਆਂ ਬੈਂਕਾਂ ਆ ਉਹ ਸੇਵ ਹੋ ਗਈਆਂ। ਉਹ ਕਹਿੰਦੇ ਵੀ ਉਹਦੇ ਨਾਲ ਸਾਡੇ ਉੱਤੇ ਜਿਹੜਾ ਪੋਲੀਟੀਕਲੀ ਬਹੁਤ ਜ਼ਿਆਦਾ ਅਸਰ ਪਿਆ। ਸੋ ਉਸੇ ਹੀ ਬੈਕਲੈਸ਼ ਦੇ ਵਿੱਚੋਂ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਟੀ ਪਾਰਟੀ ਮੂਵਮੈਂਟ ਸ਼ੁਰੂ ਹੋ ਗਈ, ਜਿਸ ਨੇ ਡੈਮੋਕ੍ਰੇਟਸ ਨੂੰ 2010 ਦੀ ਜਿਹੜੀ ਮਿਡ ਟਰਮ ਇਲੈਕਸ਼ਨ ਹੋਈ ਸੀ ਉਹਦੇ ਵਿੱਚੋਂ ਵਾਈਪ ਆਊਟ ਕਰ ਦਿੱਤਾ ਸੀ। ਇਹ ਜਿਹੜੇ ਆਪਣੇ ਪ੍ਰੈਜ਼ੀਡੈਂਟ ਬਰਾਕ ਓਬਾਮਾ, ਉਹਨਾਂ ਨੇ ਆਪਣੇ ਇਸ ਪ੍ਰੋਮਿਸਡ ਲੈਂਡ ਜੋ ਆਟੋਬਾਇਓਗ੍ਰਾਫੀ ਆ ਉਹਦੇ ਵਿੱਚ ਲਿਖਿਆ ਆ। ਹੁਣ ਉਸ ਟਾਈਮ ਦੇ ਉੱਤੇ ਹੀ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆ ਉਹ ਵਾਈਸ ਪ੍ਰੈਜ਼ੀਡੈਂਟ ਸੀਗੇ, ਸੋ ਉਹਨਾਂ ਨੂੰ ਇਹ ਸਾਰੀ ਸਿਚੁਏਸ਼ਨ ਦਾ ਪਤਾ ਹੈਗਾ। ਹੁਣ ਜਿਹੜੀਆਂ ਮੇਜਰ ਪਾਵਰਫੁਲ ਬੈਂਕਸ ਹੈਗੀਆਂ, JP ਮੋਰਗਨ, ਵੈਲਸ ਫਾਰਗੋ, ਸਿਟੀ ਗਰੁੱਪ, ਟਰੂਇਸਟ ਵਗੈਰਾ, ਇਹਨਾਂ ਨੇ $30 ਬਿਲੀਅਨ ਦਿੱਤਾ ਤਾਂ ਹੈ ਫਸਟ ਰਿਪਬਲਿਕ ਬੈਂਕ ਨੂੰ, ਪਰ ਅੱਜ ਜਿਹੜੀ ਤੁਸੀਂ ਸਿਚੁਏਸ਼ਨ ਦੇਖ ਰਹੇ ਅੱਜ ਫਿਰ ਉਹਨਾਂ ਦਾ ਸਟਾਕ ਬਹੁਤ ਥੱਲੇ ਚਲਾ ਗਿਆ ਹੈਗਾ। ਫੈਡਰਲ ਰਿਜ਼ਰਵ ਬੋਰਡ ਨੇ FDIC ਨੇ ਇਹ ਕਿਹਾ ਆ ਵੀ ਜੇ ਅਸੀਂ $100 ਬਿਲੀਅਨ ਇਹ ਬੈਂਕਾਂ ਨੂੰ ਜਿਹੜਾ ਦੇਵਾਂਗੇ, ਉਹ ਜਿਹੜਾ ਸਾਡਾ ਰਿਜ਼ਰਵ ਹੋਊਗਾ ਜੇ ਕਿਸੇ ਲੋਕਾਂ ਦੇ ਜਿਹੜੇ ਪੈਸੇ ਮਰਦੇ ਉਸ ਨੂੰ ਕਵਰ ਕਰਨ ਦੇ ਲਈ। ਪਰ ਇਹ ਬਾਕੀ ਬੈਂਕਾਂ ਨੂੰ ਵੀ ਕਰਨਗੇ ਜੇ ਬਾਕੀ ਬੈਂਕਾਂ ਇਹ ਸੇਮ ਫੋਲੋ ਕਰਦੀਆਂ ਆ। ਉਹਦੇ ਵਿੱਚ ਜੈਨਰਲ ਜੈਲਨ ਨੇ ਜੋ ਉਹ ਇਹ ਕਹਿ ਦਿੱਤਾ ਵੀ ਨਹੀਂ, ਅਸੀਂ ਹਰ ਇੱਕ ਨੂੰ ਨਹੀਂ ਇਦਾਂ ਕਰ ਸਕਦੇ ਹੈਗੇ। ਸੋ ਜੇ 2008 ਦਾ ਜਿਹੜਾ ਗ੍ਰੇਟ ਰਿਸੈਸ਼ਨ ਸੀ, ਉਹ ਆਪਾਂ ਉਸ ਟਾਈਮ ਦੇ ਉੱਤੇ ਵੀ ਦੇਖਿਆ ਸੀ, ਬੈਂਕਾਂ ਕਹਿੰਦੇ ਬੈਂਕਿੰਗ ਕ੍ਰਾਈਸਿਸ ਸੀ, ਤੇ ਹੁਣ ਫੇਰ ਇਦਾਂ ਦੀ ਜਿਹੜੀ ਸਿਚੁਏਸ਼ਨ ਬਣਦੀ ਜਾ ਰਹੀ ਆ। ਜਿਸ ਤਰ੍ਹਾਂ ਕ੍ਰੈਡਿਟ ਸੂਜ਼ੀ ਦੀ ਜੋ ਰੇਟਿੰਗ ਆ ਉਹ ਬਹੁਤ ਡਾਊਨ ਹੋਈ ਹੈਗੀ ਆ। ਸੋ ਇੱਕ ਪਾਸੇ ਤਾਂ ਹੁਣ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਇਹ ਆ ਵੀ ਕਿਸ ਤਰ੍ਹਾਂ ਇਸ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਬਚਾਇਆ ਜਾਵੇ, ਵੀ ਸਿਚੁਏਸ਼ਨ ਕਿਤੇ ਸੇਮ ਤਾਂ ਨਾ ਹੋ ਜੂਗੀ ਜਿਹੜੀ 2008 ਚ ਹੋਈ ਸੀ ਉਹ ਮੁੜ ਕੇ 2023 ਚ। ਤੇ ਦੂਜੇ ਪਾਸੇ ਇਹ ਆ ਵੀ ਜੇ ਨਹੀਂ ਸੇਵ ਕਰਦੇ ਤਾਂ ਵੀ ਜਿਹੜੀ ਸਿਚੁਏਸ਼ਨ ਆ ਉਹ ਬੈਡ ਹੁੰਦੀ ਜਾਂਦੀ ਆ। ਸੋ ਪੋਲੀਟੀਕਲੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਲਈ ਇਹ ਬਹੁਤ ਹੀ ਜਿਹੜਾ ਕਰੂਸ਼ੀਅਲ ਸਮਾਂ ਹੈਗਾ। ਜੀ ਜੀ ਬਿਲਕੁਲ। ਸੋ ਦੇਖੋ ਕਿ ਕੀ ਬਣਦਾ, ਕਿਉਂਕਿ ਹਾਲ ਦੀ ਘੜੀ ਤਾਂ ਉਹ ਇਹੀ ਸੋਚ ਰਹੇ ਆ ਵੀ 2024 ਦੇ ਵਿੱਚ ਦੁਬਾਰਾ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ ਨੋਮੀਨੀ ਹੋ ਸਕਦੇ ਆ ਡੈਮੋਕ੍ਰੇਟ ਪਾਰਟੀ ਵੱਲੋਂ। ਪਰ ਉਹਨਾਂ ਦੀ ਸਿਹਤ ਨੂੰ ਲੈ ਕੇ, ਉਹਨਾਂ ਦੀਆਂ ਗੱਲਾਂ ਨੂੰ ਲੈ ਕੇ, ਉਹਨਾਂ ਦੀਆਂ ਪਾਲਿਸੀਜ਼ ਨੂੰ ਲੈ ਕੇ ਮੇ ਬੀ ਇਹ ਜਿਹੜਾ ਆ ਉਹਨਾਂ ਨੂੰ ਫੈਸਲਾ ਜਿਹੜਾ ਉਹ ਬਦਲਣਾ ਵੀ ਉਹ ਪੈ ਸਕਦਾ ਆ। ਤੇ ਕਾਫੀ ਗੰਭੀਰ ਵਿਚਾਰ ਜਿਹੜੇ ਉਹਨਾਂ ਨੂੰ ਇਵੈਂਚੁਅਲੀ ਕਰਨੇ ਪੈਣਗੇ। ਇਸੇ ਦੌਰਾਨ ਜਿਹੜੇ ਸਾਡੇ ਸੂਬੇ ਦੇ ਗਵਰਨਰ ਨੇ, ਗਵਰਨਰ ਨਿਊਸਮ, ਉਹ ਵੀ ਤਾਕ ਦੇ ਵਿੱਚ ਬੈਠੇ ਆ ਵੀ ਜੇ ਮੌਕਾ ਮਿਲਿਆ ਤਾਂ ਅਸੀਂ ਵੀ ਇਸ ਮੈਦਾਨ ਦੇ ਵਿੱਚ ਉਹ ਕੁੱਦ ਸਕਦੇ ਹੈਗੇ ਆ। ਸੋ ਜਿਹੜੇ ਨਿੱਕੀ ਹੈਲੀ ਆ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ, ਉਹਨਾਂ ਨੇ ਅਨਾਉਂਸ ਕਰ ਦਿੱਤਾ ਆ, ਉਹਨਾਂ ਨੇ ਜੋ ਬਾਈਡਨ ਉਹਨਾਂ ਦਾ ਜੋ ਬੇਲ ਆਊਟ ਕੀਤਾ ਆ ਉਹਦੇ ਸੰਬੰਧ ਦੇ ਵਿੱਚ ਕਾਫੀ ਆਪਣੇ ਜਿਹੜੇ ਬਿਆਨ ਦਿੱਤੇ ਆ। ਉਹਨਾਂ 'ਚ ਕੁਝ ਮਿਸਲੀਡਿੰਗ ਵੀ ਹੈਗੇ ਆ।
ਕਹਿੰਦੇ ਵੀ ਸਾਨੂੰ ਸਬਸਿਡਾਈਜ਼ ਨਹੀਂ ਕਰਨਾ ਚਾਹੀਦਾ, ਇਹ ਮਿਸਮੈਨੇਜਮੈਂਟ ਆ ਸਿਲੀਕਨ ਵੈਲੀ ਬੈਂਕ ਦੇ ਜੋ ਮੈਨੇਜਰਸ ਆ ਜਾਂ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਐਗਜ਼ੈਕਟਿਵ ਹੈਗੇ ਆ। ਸੀਗੇ। ਇਸੇ ਤਰ੍ਹਾਂ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਵੀ ਪੋਟੈਂਸ਼ੀਅਲ ਕੈਂਡੀਡੇਟ ਆ, ਹਜੇ ਉਹਨੀ ਕੈਂਡੀਡੇਸੀ ਆਪਣੀ ਅਨਾਉਂਸ ਤਾਂ ਨਹੀਂ ਕੀਤੀ। ਉਹਨਾਂ ਨੇ ਵੀ ਇਹ ਕਿਹਾ ਆ ਵੀ ਇਹ ਜਿਹੜਾ ਬਹੁਤ ਜਿਹੜਾ ਕ੍ਰਿਟੀਕਲ ਇਸ਼ੂ ਆ, ਇੱਥੇ ਇਹਨਾਂ ਨੂੰ ਸਪੋਰਟ ਨਹੀਂ ਕਰਨਾ ਚਾਹੀਦਾ ਸੀ। ਪ੍ਰੈਜ਼ੀਡੈਂਟ ਓਬਾਮਾ ਉਹਨਾਂ ਦੀ ਮੈਂ ਤੁਹਾਨੂੰ ਸਾਰੇ ਡਿਸਕਸ ਕਰ ਹੀ ਚੁੱਕੇ ਆ ਵੀ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਮੈਮੋਇਰ ਦੇ ਵਿੱਚ ਲਿਖਿਆ ਆ। ਸੋ ਇੱਕ ਸਿਚੁਏਸ਼ਨ ਕਾਫੀ ਜਿਹੜੀ ਆ ਬੈਡ ਬਣਦੀ ਜਾ ਰਹੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਆ ਪੰਜਾਬੀ ਰੇਡੀਓ USA ਦੇ, ਬੜੇ ਧਿਆਨ ਦੇ ਨਾਲ ਖਬਰਾਂ ਸੁਣਦੇ ਰਹੋ। ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਾਂਗੇ ਜਿੰਨੀ ਕੁ ਇਨਫੋਰਮੇਸ਼ਨ ਸਾਨੂੰ ਮਿਲਦੀ ਆ ਇਹਦੇ ਸੰਬੰਧ ਦੇ ਵਿੱਚ ਉਹ ਜ਼ਰੂਰ ਤੁਹਾਨੂੰ ਹਰ ਰੋਜ਼ ਆਪਾਂ ਅਪਡੇਟ ਕਰਦੇ ਰਹਾਂਗੇ। ਜੀ ਜੀ ਬਿਲਕੁਲ। ਸੋ ਬਹੁਤ ਧਿਆਨ ਦੇ ਨਾਲ ਜਿਹੜਾ ਉਹ ਵਾਚ ਕਰਦੇ ਰਹੋ ਵੀ ਕੀ ਜਿਹੜੀ ਇਸ ਟਾਈਮ ਸਥਿਤੀ ਓਵਰਆਲ ਚੱਲ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਕੁਝ ਹੋਰ ਖਬਰਾਂ ਦੇ ਵਿੱਚ ਇਨਸੂਲਿਨ ਦੀਆਂ ਪ੍ਰਾਈਸ ਕੈਪ ਜਿਹੜੀ ਐਲੀ ਲਿਲੀ ਤੋਂ ਬਾਅਦ ਦੇ ਵਿੱਚ ਹੋਰ ਕੰਪਨੀਆਂ ਨੇ ਵੀ ਐਲਾਨ ਦਿੱਤੀਆਂ ਆ। ਸਨੋਫੀ ਤੀਜੀ ਵੱਡੀ ਕੰਪਨੀ ਬਣੀ ਆ ਇਨਸੂਲਿਨ ਜਿਹੜੇ ਪੈਨ ਬਣਾਉਂਦੀ ਜਾਂ ਟੀਕੇ ਬਣਾਉਣ ਵਾਲੀ, ਜਿਨ੍ਹਾਂ ਨੇ ਕਿਹਾ ਵੀ ਅਸੀਂ ਵੀ ਪ੍ਰਾਈਸ ਕੈਪ ਕਰ ਰਹੇ ਹਾਂ ਇਨਸੂਲਿਨ ਦੇ ਉੱਤੇ, ਕਿਉਂਕਿ ਇਨਸੂਲਿਨ ਡਾਇਬਟਿਕ ਮਰੀਜ਼ਾਂ ਦੇ ਲਈ ਇੱਕ ਲਾਈਫ ਸੇਵਿੰਗ ਦਵਾਈ ਦੇ ਵਜੋਂ ਦੇਖੀ ਜਾਂਦੀ ਆ। ਐਲੀ ਲਿਲੀ ਤੇ ਨੋਵੋ ਨੋਰਡਿਸਕ ਉਹਨਾਂ ਨੇ ਜਿਹੜਾ ਉਹ ਕਿਹਾ ਆ, ਜਿਹੜੇ ਕਿ ਇਹ ਤਿੰਨੇ ਕੰਪਨੀਆਂ ਤਕਰੀਬਨ 90% ਇਨਸੂਲਿਨ ਦੀ ਮਾਰਕੀਟ ਕੈਪਚਰ ਕੀਤੀਆਂ ਉਹਨਾਂ ਨੇ US ਦੇ ਵਿੱਚ। ਤਿੰਨਾਂ ਨੇ ਪ੍ਰਾਈਸ ਕੱਟਸ ਐਲਾਨੀਆਂ ਆ ਤੇ ਆਊਟ ਆਫ ਪਾਕਟ ਕੈਪਸ ਜਿਹੜੇ ਉਹ ਮੈਕਸਿਮਮ ਕੀਤੇ ਆ। ਸੋ ਸਨੋਫੀ ਨੇ ਵੀ $35 ਪਰ ਮੰਥ ਜਿਹੜੇ ਲੋਕ ਜਿਨ੍ਹਾਂ ਦੇ ਕੋਲ ਪ੍ਰਾਈਵੇਟ ਇੰਸ਼ੋਰੈਂਸ ਹੈਗੀ ਆ ਉਹਦੇ ਤੱਕ ਇਹਨਾਂ ਨੇ ਕੈਪ ਲਗਾ ਦਿੱਤਾ ਆ, ਕਿਉਂਕਿ ਹੁਣ ਐਲੀ ਲਿਲੀ ਨੇ ਵੀ $35 ਕਰ ਦਿੱਤਾ ਸੀ। ਉਸ ਨੂੰ ਦੇਖਦੇ ਹੋਏ ਬਾਕੀਆਂ ਦੇ ਨਾਲ ਵੀ ਇਸ ਚੀਜ਼ ਨੂੰ ਇਹਨਾਂ ਨੇ ਕਰ ਦਿੱਤਾ ਹੈ। ਇਸੇ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਆਪਣੀ ਸਟੇਟਮੈਂਟ ਵੀ ਜਾਰੀ ਜਿਹੜੀ ਉਹ ਕੀਤੀ। ਉਹਨਾਂ ਨੇ ਕਿਹਾ ਵੀ ਅੱਜ ਦੁਪਹਿਰ ਤਾਈਂ ਤਿੰਨੇ ਜਿਹੜੀਆਂ ਲੀਡਿੰਗ ਇਨਸੂਲਿਨ ਪ੍ਰੋਡਿਊਸਰ ਅਮਰੀਕਾ ਦੇ ਵਿੱਚ ਉਹਨਾਂ ਨੇ ਕਾਫੀ ਆਪਣੇ ਜਿਹੜੇ ਪ੍ਰਾਈਸਿਸ ਆ ਉਹ ਘੱਟ ਕਰ ਦਿੱਤੇ ਆ, ਘਟਾ ਦਿੱਤੇ ਆ। ਤੇ ਕਹਿੰਦੇ ਮੈਂ ਬਾਰ-ਬਾਰ ਜਿਹੜੇ ਕਹਿੰਦੇ ਰਹੇ ਅਸੀਂ ਵੀ $35 ਦੇ ਉੱਤੇ ਕੈਪ ਜਿਹੜੀ ਹੋਣੀ ਚਾਹੀਦੀ ਹੈ ਸੀਨੀਅਰਸ ਦੇ ਲਈ। ਸੋ ਉਹਨਾਂ ਨੇ ਉਸ ਚੀਜ਼ ਨੂੰ ਕੀਤਾ ਹੈ। ਇਨਫਲੇਸ਼ਨ ਰਿਡਕਸ਼ਨ ਐਕਟ ਦੇ ਵਿੱਚ ਆਊਟ ਆਫ ਪਾਕਟ ਇਨਸੂਲਿਨ ਕਾਸਟ ਸੀਨੀਅਰਸ ਦੇ ਲਈ ਮੈਡੀਕੇਅਰ ਦੇ ਵਿੱਚ $35 ਪਰ ਮੰਥ ਦੇ ਉੱਤੇ ਕੈਪ ਕਰ ਦਿੱਤੀ ਗਈ ਸੀ, ਪਰ 65 ਸਾਲ ਤੋਂ ਘੱਟ ਉਮਰ ਵਾਲਿਆਂ ਦੇ ਲਈ ਇਹ ਨਹੀਂ ਸੀਗਾ। ਸੋ ਹੁਣ ਕਹਿੰਦੇ ਵੀ ਐਲੀ ਲਿਲੀ, ਨੋਵੋ ਨੋਰਡਿਸਕ ਤੇ ਸਨੋਫੀ ਆ, ਉਹਨਾਂ ਨੇ ਇਹ ਜਿਹੜਾ ਐਲਾਨ ਕਰਕੇ ਕਾਫੀ ਲੋਕਾਂ ਨੂੰ ਜਿਹੜੀ ਉਹ ਮਦਦ ਦਿੱਤੀ ਆ। 8.4 ਮਿਲੀਅਨ ਅਮਰੀਕਨਸ ਉਹਨਾਂ ਨੂੰ ਡਾਇਬਟੀਜ਼ ਦੇ ਉੱਤੇ ਕੰਟਰੋਲ ਪਾਉਣ ਦੇ ਲਈ ਇਨਸੂਲਿਨ ਦਾ ਸੇਵਨ ਜਿਹੜਾ ਆ ਉਹ ਕਰਨਾ ਪੈਂਦਾ ਆ। ਤੇ ਇਹ ਕੈਪ ਕਰਕੇ, ਪ੍ਰਾਈਸ ਕੈਪ ਕਰਕੇ ਇਹਨਾਂ ਨੇ ਕਾਫੀ ਦੁਨੀਆ ਦੇ ਵਿੱਚ ਕਹਿ ਸਕਦੇ ਹਾਂ ਕਾਫੀ ਦੁਨੀਆ ਦੇ ਲਈ ਲੋਕਾਂ ਦੇ ਲਈ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਬਦਲ ਜਾਊਗੀ, ਖਰਚਾ ਜਿਹੜਾ ਉਹਨਾਂ ਦਾ ਥੋੜਾ ਘਟ ਜਾਊਗਾ। ਜੀ, ਦੂਸਰੇ ਪਾਸੇ ਫਰਾਂਸ ਦੀ ਜੇ ਖਬਰ ਕਰਦੇ ਜਾਈਏ, ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਨੇ ਉੱਥੇ ਦੇ ਲੋਕਾਂ ਦੀ ਜੋ ਰਿਟਾਇਰਮੈਂਟ ਏਜ ਆ 62 ਸਾਲ ਤੋਂ ਵਧਾ ਕੇ 64 ਸਾਲ ਕਰ ਦਿੱਤੀ ਆ, ਧੱਕਾ ਕਰਕੇ ਜਿਸ ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉੱਥੇ ਹੋਏ ਆ। ਜੋ ਗਾਰਬੇਜ ਵਾਲੇ ਲੋਕ ਆ ਉਹ ਗਾਰਬੇਜ ਨਹੀਂ ਚੱਕਦੇ, ਯੂਨੀਵਰਸਿਟੀ ਕੈਂਪਸਸ ਬੰਦ ਹੈਗੇ ਆ, ਅੱਗਾਂ ਲੱਗ ਰਹੀਆਂ ਜੀ ਉੱਥੇ ਪੂਰੀਆਂ ਜਿਹੜੀਆਂ ਰੋਡ ਦੇ ਉੱਤੇ। ਫਰਾਂਸ ਵਾਲੇ ਲੋਕ ਪ੍ਰੋਟੈਸਟ ਕਰਨ ਦੇ ਵਿੱਚ ਕਾਫੀ ਜਿਹੜੇ ਮੰਨੇ ਪ੍ਰਬੰਨੇ ਆ, ਯੈਲੋ ਵੈਸਟ ਤੋਂ ਲੈ ਕੇ ਤਾਂ ਕੈਮਰਿਆਂ ਨੂੰ ਲੈ ਕੇ ਇਹਨਾਂ ਸਾਰਿਆਂ ਦੇ ਉੱਤੇ ਇਹਨਾਂ ਨੇ ਪ੍ਰੋਟੈਸਟ ਜਿਹੜੇ ਬਹੁਤ ਕਰਦੇ ਨੇ ਤੇ ਅੱਗਾਂ ਲਾਉਣ 'ਚ ਬੜੇ ਤੇਜ਼ ਇਸ ਚੀਜ਼ ਦੇ ਵਿੱਚ ਰਹਿੰਦੇ ਆ। ਇਹ ਹਰਜੋਤ ਸਿੰਘ ਜੀ ਇਸ ਲਈ ਮਾਇਨੇ ਵੀ ਇਹ ਰੱਖਦਾ ਆ ਵੀ ਜਿਹੜਾ ਮੈਕਰੋਨ ਆ ਉਹਨੇ ਇਸ ਨੂੰ ਪਾਸ ਕਰਨ ਦੇ ਲਈ ਇੱਕ ਸਪੈਸ਼ਲ ਪਾਵਰ ਜਿਹੜੀ ਉਹ ਵਰਤੀ, ਜਿਸ ਦੇ ਵਿੱਚ ਉਸ ਨੂੰ ਬਾਕੀਆਂ ਦੇ ਸਾਥ ਦੀ ਲੋੜ ਨਹੀਂ ਆ, ਮੈਜੋਰਟੀ ਜਿਹੜੀ ਉਸ ਨੂੰ ਨਹੀਂ ਲੈਣੀ ਪੈਣੀ, ਸਿਰਫ ਉਹਨਾਂ ਦੀ ਸਰਕਾਰ ਦੇ ਦੁਆਰਾ ਹੀ ਜਿਹੜਾ ਇਸ ਨੂੰ ਪਾਸ ਕਰ ਦਿੱਤਾ ਗਿਆ। ਸਦਨ ਦੇ ਵਿੱਚ ਵੀ ਇਸ ਚੀਜ਼ ਦੇ ਵਿੱਚ ਕਾਫੀ ਹੰਗਾਮਾ ਉਸੇ ਫਰਾਂਸ ਦੇ ਵਿੱਚ ਹੋਇਆ, ਪਰ ਇਵੈਂਚੁਅਲੀ ਮੈਕਰੋਨ ਜਿਹੜਾ ਇਹ ਕਰ ਗਿਆ। ਅਮਰੀਕਾ ਦੇ ਵਿੱਚ ਵੀ ਇਹ ਚਰਚਾ ਜਿਹੜੀ ਆ ਸੋਸ਼ਲ ਸਿਕਿਉਰਿਟੀ ਨੂੰ ਲੈ ਕੇ, ਮੈਡੀਕੇਅਰ ਨੂੰ ਲੈ ਕੇ, ਰਿਟਾਇਰਮੈਂਟ ਏਜ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ। ਸੋ ਇਹ ਚਾਹੁੰਦੇ ਆ ਵੀ ਹੁਣ ਬੁੜਿਆਂ ਤੋਂ ਵੀ ਜਿਹੜਾ ਕੰਮ ਆ ਉਹ ਕਰਾਈ ਜਾਣਾ ਆ, ਵੀ ਹੁਣ ਕੰਮ ਕਰਨ ਹੋਣਾ ਤੁਸੀਂ ਜਿਹੜਾ ਇੱਥੇ ਹਟੋ। ਸੋ ਉੱਥੇ ਉਹਨਾਂ ਨੇ 62 ਤੋਂ 64 ਸਾਲ ਜਿਹੜੀ ਉਹ ਕਰਕੇ ਲੋਕਾਂ ਦਾ ਗੁੱਸਾ ਜਿਹੜਾ ਉਹ ਸਹੇੜ ਲਿਆ ਹੈਗਾ ਆ। ਜੀ, ਸੋ ਉੱਥੇ ਦੀ ਸਰਕਾਰ ਵੀ ਕਾਫੀ ਕਸੂਤੀ ਫਸੀ ਹੋਆ। ਪੁਲਿਸ ਨੂੰ ਕਹਿੰਦੇ ਆ ਵੀ ਉਹ ਡਿਸਵਰਸ ਕਰੋ
ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਉੱਥੋਂ ਮੂਵ ਕਰੋ, ਪਰ ਪੁਲਿਸ ਵਾਲੇ ਕਹਿੰਦੇ ਆ ਵੀ ਭਰਾਵੋ ਸਾਡੀ ਵੀ ਤੇ ਤੁਸੀਂ ਜਿਹੜੀ ਰਿਟਾਇਰਮੈਂਟ ਏਜ ਨਾਲ ਹੀ ਵਧਾਈ ਵਧਾਈ ਆ ਆ। ਤੇ ਅਸੀਂ ਕਿੱਦਾਂ ਉਹਨਾਂ ਦਾ ਵਿਰੋਧ ਕਰੀਏ। ਸੋ ਉੱਥੇ ਕਾਫੀ ਜਿਹੜਾ ਰੌਲਾ ਰੱਪਾ ਇਸ ਟਾਈਮ ਚੱਲ ਰਿਹਾ ਹੈਗਾ। ਹਰਜੋਤ ਸਿੰਘ ਜੀ, ਫਰਕ ਬਹੁਤ ਹੋਣਾ, ਜੇ ਇੱਥੇ ਵਧਾਇਆ ਜਾਂਦਾ ਨਾ, ਉੱਥੇ ਤਾਂ ਪੁਲਿਸ ਦੇ ਕੋਲ ਇਦਾਂ ਦੇ ਮਾਰੂ ਹਥਿਆਰ ਤੇ ਉਹ ਸਾਰੀਆਂ ਚੀਜ਼ਾਂ ਨਹੀਂ ਆ। ਉੱਥੇ ਦੇ ਬਟਾਉਨ ਡੰਡਿਆਂ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਰਹੇ ਆ। ਇੱਥੇ ਤੇ ਅਮਰੀਕਾ ਦੀ ਪੁਲਿਸ ਤਾਂ ਮਿਲਟਰੀ ਤੋਂ ਵੀ ਤਗੜੀ ਆ, ਮਿਲਟਰੀ ਦੇ ਜੀ ਬਰਾਬਰ ਦੀ ਜਿਹੜੀ ਉਹ ਹੈਗੀ ਆ। ਉਦੋਂ ਪਤਾ ਨਹੀਂ ਜੇ ਇੱਥੇ ਲੋਕਾਂ ਨੇ ਏਦਾਂ ਪ੍ਰੋਟੈਸਟ ਕੀਤੇ ਤੇ ਬਾਅਦ ਦੇ ਵਿੱਚ ਇੱਥੇ ਬਣਨਾ ਕੀ ਹੈ, ਕਿੱਥੇ ਤੱਕ ਗੱਲ ਨੌਬਤ ਜਿਹੜੀ ਉਹ ਜਾ ਪਹੁੰਚੂਗੀ। ਸੋ ਬੜਾ ਕੁਛ ਜਿਹੜਾ ਉਹ ਤੇ ਦੇਖਣਾ ਪੈਣਾ ਆ। ਹੁਣ ਜਿਹੜਾ ਦੇਖ ਰਹੇ ਹਾਂ ਵੀ ਆਪਾਂ ਸੋਸ਼ਲ ਸਿਕਿਉਰਿਟੀ ਦੇ ਜਿਹੜੇ ਕੱਟਸ ਨੂੰ ਲੈ ਕੇ ਜਾਂ ਉਮਰਾਂ ਵਧਾਉਣ ਨੂੰ ਲੈ ਕੇ ਇੱਥੇ ਜਿਹੜੀ ਚਰਚਾ ਜਿਹੜੀ ਉਹ ਚੱਲ ਰਹੀ ਸੀ, ਉਹਦੇ ਵਿੱਚ ਕੁਛ ਕੁ ਜਿਹੜੇ ਇਸ ਟਾਈਮ ਖਾਸ ਕਰਕੇ ਜਿਹੜੇ ਰਿਪਬਲਿਕਨ ਪਾਰਟੀ ਵੱਲੋਂ ਇਹ ਚਰਚਾ ਪਹਿਲਾਂ ਸ਼ੁਰੂ ਹੋਈ ਸੀ, ਉਸਦੇ ਵਿੱਚ ਕਈਆਂ ਨੇ ਉਹਦੇ ਵਿੱਚ ਯੂ ਟਰਨ ਲੈਣੇ ਸ਼ੁਰੂ ਕੀਤੇ। ਉਹਨਾਂ ਨੂੰ ਲੱਗਾ ਵੀ ਇਹ ਇਵੈਂਚੁਅਲੀ ਉਹਨਾਂ ਦੇ ਵੀ ਵੋਟਰਸ ਦੇ ਉੱਤੇ ਭੈੜਾ ਅਸਰ ਕਰੂਗੀ ਤੇ ਉਹਨਾਂ ਨੂੰ ਇਲੈਕਸ਼ਨਸ ਦੇ ਵਿੱਚ ਨੁਕਸਾਨ ਹੋ ਸਕਦਾ ਆ। ਸੋ ਕਈ ਯੂ ਟਰਨਸ ਜਿਹੜੇ ਆਪਾਂ ਉੱਤੇ ਦੇਖ ਰਹੇ ਹਾਂ। ਪਰ ਇਹ ਬੜੀ ਇੱਕ ਚਰਚਾ ਜਾਂ ਕਹਿ ਲਓ ਵੀ ਗੱਲਬਾਤ ਬਹੁਤ ਅੱਗੇ ਤੱਕ ਜਿਹੜੀ ਉਹ ਤੁਰੀ ਹੋਈ ਆ ਵੀ ਹੌਲੀ ਹੌਲੀ ਉਮਰ ਜਿਹੜੀ ਹੈ ਰਿਟਾਇਰਮੈਂਟ ਦੀ ਉਸ ਨੂੰ ਵਧਾਉਂਦੇ ਤਾਂ ਤੱਕ ਲੈਂਦੇ ਜਾਈਏ। ਤੇ ਸਮਾਂ ਵੀ ਆਪਣੇ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈਗਾ, ਤੇ ਮਿਲਾਂਗੇ ਆਪਾਂ ਆਪਣੇ ਸਾਰੇ ਜਿਹੜੇ ਹੋਰ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।